ਸਤਿ ਸ਼੍ਰੀ ਅਕਾਲ। ਤੁਸੀਂ ਜੁੜੇ ਹੋਏ ਹੋ ਪੰਜਾਬੀ ਰੇਡੀਓ USA ਦੇ ਨਾਲ ਤੇ ਮੈਂ ਹਾਂ ਪ੍ਰਵੀਨ ਸ਼ਰਮਾ ਲੈ ਕੇ ਹਾਜ਼ਰ ਹਾਂ ਪ੍ਰੋਗਰਾਮ ਖਬਰ ਤੇ ਨਜ਼ਰ ਪ੍ਰੋਗਰਾਮ ਦੇ ਵਿੱਚ ਕਈ ਅਹਿਮ ਤੇ ਕਈ ਖਾਸ ਖਬਰਾਂ ਨੂੰ ਲੈ ਕੇ ਚਰਚਾ ਕਰਨ ਦੇ ਲਈ ਜੁੜ ਚੁੱਕੇ ਨੇ ਮਿੰਟੂ ਗੁਰਸਰੀਗਾ ਜੀ। ਮਿੰਟੂ ਸਤਿ ਸ਼੍ਰੀ ਅਕਾਲ, ਸਵਾਗਤ ਹੈ ਜੀ ਪੰਜਾਬੀ ਰੇਡੀਓ USA ਤੇ। ਜੀ ਸ਼ੁਕਰੀਆ ਸਾਰਿਆਂ ਨੂੰ, ਸਤਿ ਸ੍ਰੀ ਅਕਾਲ ਜੀ। ਖਬਰ ਤੇ ਨਜ਼ਰ ਪ੍ਰੋਗਰਾਮ ਨੂੰ ਸਪਾਂਸਰ ਕਰਦੇ ਨੇ ਖਾਲਸਾ ਇੰਸ਼ੋਰੈਂਸ ਏਜੰਸੀ ਵਾਲੇ, ਜਿਨ੍ਹਾਂ ਤੋਂ ਤੁਸੀਂ ਹਰ ਤਰੀਕੇ ਦੀ ਇੰਸ਼ੋਰੈਂਸ ਲੈ ਸਕਦੇ ਹੋ। ਇੰਸ਼ੋਰੈਂਸ ਬਾਰੇ ਪਤਾ ਕਰਨ ਦੇ ਲਈ ਇਹਨਾਂ ਦਾ ਨੰਬਰ ਹੈ 408 272 2500। ਇਹ 1992 ਤੋਂ ਇੰਸ਼ੋਰੈਂਸ ਬਿਜ਼ਨਸ ਦੇ ਵਿੱਚ ਨੇ ਤੇ ਹਰ ਤਰ੍ਹਾਂ ਦੀ ਇੰਸ਼ੋਰੈਂਸ ਕਰਦੇ ਨੇ। ਅਮਰੀਕਾ ਭਰ ਦੇ ਵਿੱਚ ਇੰਸ਼ੋਰੈਂਸ ਕਰਦੇ ਨੇ। ਓਬਾਮਾ ਕੇਅਰ, ਮੈਡੀਕੇਅਰ, ਕਵਰਡ ਕੈਲੀਫੋਰਨੀਆ ਜਾਂ ਕਿਸੇ ਵੀ ਤਰ੍ਹਾਂ ਦੀ ਇੰਸ਼ੋਰੈਂਸ ਦੇ ਲਈ ਅੱਜ ਹੀ ਕਾਲ ਕਰੋ 408 272 2500 ਤੇ। ਟਰਕੀਅਨ ਇਮੀਗ੍ਰੇਸ਼ਨ ਲਾ ਫਰਮ ਵਾਲੇ ਜੇ ਟਰਕੀਅਨ ਟੋਰਨੀ ਟਰਕੀਅਨ ਦੇ ਨਾਲ ਤੁਸੀਂ US ਇਮੀਗ੍ਰੇਸ਼ਨ ਬਾਬਤ ਕੋਈ ਵੀ ਸਲਾਹ ਕਰਨੀ ਹੈ, ਕੋਈ ਵੀ ਸਵਾਲ ਪੁੱਛਣਾ ਤੇ ਇਹਨਾਂ ਦਾ ਨੰਬਰ ਹੈ 415 909 0503। ਕ੍ਰਿਸ਼ਨ ਧਨੋਟਾ ਯੂਬਾ ਸਿਟੀ, ਬਲਜਿੰਦਰ ਸਿੰਘ ਨਿਜਰ ਵੁੱਡਲੈਂਡ, ਪਰਮਜੀਤ ਕੌਰ ਰੰਗੀ ਵੈਕਾਵੈਲ, ਪ੍ਰਿਤਪਾਲ ਸਿੰਘ ਸਿੱਧੂ ਫਰੈਜ਼ਨੋ, GN ਲਿਊ ਵਾਲੇ ਟਰੱਕ ਵਾਸ਼ ਕਰਦੇ ਨੇ, ਆਇਲ ਚੇਂਜ ਕਰਦੇ ਨੇ। ਏਅਰ ਬ੍ਰੇਕਾਂ ਦਾ ਕੰਮ ਤਸੱਲੀ ਬਖਸ਼ ਕਰਵਾ ਸਕਦੇ ਹੋ, ਨਵੇਂ ਪੁਰਾਣੇ ਟਾਇਰ ਵੀ ਇਹਨਾਂ ਤੋਂ ਮਿਲਦੇ ਨੇ। ਲੋਕੇਸ਼ਨ ਸੈਂਤਾਨੇਲਾ ਦੀ ਨੀਮਾ ਸੋਤਾ ਦੇ ਨਾਲ ਗੱਲ ਕੀਤੀ ਜਾ ਸਕਦੀ ਹੈ 209 277 0113 ਤੇ। MK ਮਾਰਕੀਟ, ਕਸ਼ਮੀਰ ਸਿੰਘ ਸੈਕਰਾਮੈਂਟੋ, ਜੱਸੀ ਗਿੱਲ, ਭੁਪਿੰਦਰ ਸਿੰਘ, ਨਿਰਮਲ ਸਿੰਘ, ਸੰਧੂ ਫੈਮਿਲੀ, ਬੇਕਰਸਫੀਲਡ ਤੇ ਇੰਟੀਲਿਵ ਟਰੱਕ ਸਟਾਪ ਵਾਲੇ। ਇਹਨਾਂ ਸਾਰੇ ਹੀ ਸਪਾਂਸਰਸ ਦਾ ਬਹੁਤ-ਬਹੁਤ ਧੰਨਵਾਦ। ਤੇ ਜੇਕਰ ਤੁਸੀਂ ਵੀ ਪੰਜਾਬੀ ਰੇਡੀਓ USA ਦੇ ਇਹਨਾਂ ਪ੍ਰੋਗਰਾਮਾਂ ਨੂੰ ਸਪਾਂਸਰ ਕਰਨਾ ਚਾਹੁੰਦੇ ਹੋ ਤਾਂ ਸਟੂਡੀਓ ਦਾ ਨੰਬਰ ਹੈ 408 272 5200। ਅੱਜ ਦਾ ਇਹ ਖਬਰ ਤੇ ਨਜ਼ਰ ਪ੍ਰੋਗਰਾਮ ਸਾਲ 2024 ਦੀ 30 ਜਨਵਰੀ ਦਾ ਪ੍ਰੋਗਰਾਮ ਹੈ ਤੇ ਦਿਨ ਅੱਜ ਮੰਗਲਵਾਰ ਹੈ। ਮੈਨੂੰ ਜੀ ਖਬਰਾਂ ਦੇ ਵੱਲ ਆਈਏ, ਸ਼ੁਰੂਆਤ ਕਰੀਏ ਆਪ ਤੇ ਕਾਂਗਰਸ ਤੋਂ। ਚੰਡੀਗੜ੍ਹ ਦੇ ਵਿੱਚ ਕਹਿੰਦੇ ਇਹਨਾਂ ਦੋਵਾਂ ਦੇ ਨਾਲ ਖੇਲਾ ਹੋ ਗਿਆ ਜੀ। ਵਿਹਲਾ ਹੋ ਗਿਆ ਤੇ ਇੱਕ ਵਾਰੀ ਮੀਡੀਆ ਵੀ ਵਿਹਲਾ ਹੋ ਗਿਆ। ਹੁਣ ਇਧਰੋਂ ਜਾਨ ਛੁੱਟੀ ਆ, ਕਿਉਂਕਿ ਦੇਖੋ ਗੱਲ ਇਹ ਆ ਨਾ ਕਿ ਕਦੇ ਅੱਜ ਵੋਟ ਆ, ਕੱਲ 18 ਨੂੰ ਵੋਟ ਆ ਸੀ ਤੇ ਫਿਰ ਹਾਈ ਕੋਰਟ ਦੇ ਵਿੱਚ ਮਾਮਲਾ ਚਲੇ ਗਿਆ, ਸਾਰੇ ਉਧਰ ਨੂੰ ਭੱਜ ਭੱਗੇ, ਫਿਰ ਸੁਣਵਾਈਆਂ ਦਾ ਦੌਰ ਚੱਲਿਆ ਤੇ ਅਖੀਰ ਇਲੈਕਸ਼ਨ ਮੁਕਰਰ ਹੋਇਆ ਤੇ ਅੱਜ ਖੇਲਾ ਹੋ ਗਿਆ। ਦੇਖੋ ਗੱਲ ਇਹ ਆ ਕਿ ਪਹਿਲੀ ਗੱਲ ਇਹ ਆ ਕਿ ਇਹ ਰੌਲਾ ਫਿਰ ਹਾਈ ਕੋਰਟ 'ਚ ਪਹੁੰਚ ਗਿਆ। ਠੀਕ ਹੈ ਜੀ। ਕਿਉਂਕਿ ਪ੍ਰੈਜ਼ਾਈਡਿੰਗ ਅਫਸਰ ਤੇ ਦੋਸ਼ ਲੱਗੇ ਆ ਕਿ ਉਸਨੇ ਨਿਯਮਾਂ ਨੂੰ ਤਾਰ-ਤਾਰ ਕਰ ਦਿੱਤਾ ਹੈ ਤੇ ਯਾਨੀ ਜਿਹੜੀਆਂ ਵੋਟਾਂ ਰੱਦ ਹੋਈਆਂ ਨੇ 8, ਮਤਲਬ ਇਹ ਬਹੁਤ ਵੱਡਾ ਇੱਕ ਫਿਗਰ ਹੈ ਕਿ 20 ਵੋਟਾਂ ਦੇ ਵਿੱਚ ਦੀਆਂ 8, ਯਾਨੀ ਲਗਭਗ ਅੱਧੀਆਂ ਪਚੱਧੀਆਂ ਕਹਿ ਲਓ ਕਿ ਜਿਹੜੀਆਂ ਰੱਦ ਹੋ ਜਾਣੀਆਂ, ਉਹ ਆਪਣੇ ਆਪ ਦੇ ਵਿੱਚ ਇੱਕ ਵਿਵਾਦਤ ਵਿਸ਼ਾ ਹੈ। ਉਹਨਾਂ ਕੋਲ 15 ਸਨ ਤੇ 16 ਨਿਕਲੀਆਂ, ਇੱਕ ਦੀ ਕ੍ਰਾਸ ਵੋਟਿੰਗ ਹੋਈ ਆ। ਹੁਣ ਅਕਾਲੀਆਂ ਨੇ ਕੀਤੀ ਆ, ਕਾਂਗਰਸੀਆਂ ਨੇ ਕੀਤੀ, ਆਮ ਆਦਮੀ ਪਾਰਟੀ ਨੇ ਕੀਤੀ ਆ, ਕੀ ਪਤਾ। ਪਰ 8 ਪਾਰਟੀਆਂ 8 ਜਿਹੜੀਆਂ ਕਿਸੇ ਵੀ ਪਾਰਟੀ, ਕਿਸੇ ਵੀ ਧਿਰ ਜਾਂ ਕਿਸੇ ਵੀ ਗੱਠਜੋੜ ਦੀਆਂ ਇਹ ਵੋਟਾਂ 20 ਚੋਂ ਹੀ ਰੱਦ ਹੋ ਜਾਣੀਆਂ, ਬਹੁਤ ਵੱਡਾ ਮਾਮਲਾ। ਅੱਛਾ, ਹੁਣ ਜਿਹੜਾ ਉੱਥੇ ਪ੍ਰੈਜ਼ਾਈਡਿੰਗ ਅਫਸਰ ਸੀਗਾ ਮਸੀਹ, ਉਹਦਾ ਮੈਂ ਬਿਆਨ ਪਿਆ ਸੁਣਦਾ ਸਾਂ ਤੇ ਉਹ ਕਹਿ ਰਿਹਾ ਵਾ ਕਿ ਦੇਖੋ ਜੀ ਗੱਲ ਇਹ ਆ ਕਿ ਮੈਂ ਨਿਯਮਾਂ ਦੀ ਕੋਈ ਅਣਦੇਖੀ ਨਹੀਂ ਕੀਤੀ, ਮੈਂ ਤੇ ਸਗੋਂ ਇਹਨਾਂ ਦੇ ਏਜੰਟਾਂ ਨੂੰ ਬੁਲਾਇਆ ਸੀ। ਰੌਲਾ ਕੀ ਸੀ ਕਿ ਜਦੋਂ ਇਹ ਖੁੱਲਿਆ, ਬਾਕਸ ਖੁੱਲਿਆ, ਬੈਲਟ ਬਾਕਸ ਖੋਲਿਆ ਗਿਆ ਤਾਂ ਗਿਣਤੀ ਸ਼ੁਰੂ ਹੋਈ। ਏਜੰਟ ਉੱਥੇ ਨਹੀਂ ਸਨ ਸੱਦੇ ਗਏ। ਏਜੰਟਾਂ ਨੂੰ ਉਹ ਮਸੀਹ ਸਾਹਿਬ ਕਹਿ ਰਿਹਾ ਕਿ ਮੈਂ ਬਾਅਦ ਚ ਬੁਲਾਇਆ, ਪਰ ਉਦੋਂ ਤੱਕ ਇਹ ਮੇਰੇ ਹੱਥੀਂ ਪੈ ਗਏ। ਇਹਨਾਂ ਨੇ ਤੇ ਵੋਟਾਂ ਖੋਣੀਆਂ ਸ਼ੁਰੂ ਕਰ ਦਿੱਤੀਆਂ, ਬੈਲਟ ਪੇਪਰ ਸ਼ੁਰੂ ਕਰ ਦਿੱਤੇ ਖੋਣੇ। ਉਹ ਤੇ ਕਹਿੰਦਾ ਕੁਝ ਫਟ ਗਈਆਂ ਨੇ, ਹੁਣ ਹਾਈ ਕੋਰਟ ਚ ਕਰੋਗੇ ਕੀ? ਇਹ ਵੀ ਇੱਕ ਸਿਆਪਾ ਪੈ ਗਿਆ ਨਾ। ਜੀ ਜੀ ਬਿਲਕੁਲ। ਮੰਨੋਗੇ ਕਿ ਵੋਟਾਂ ਵੀ ਫਟ ਗਈਆਂ, ਉਹ ਤੇ ਕਹਿੰਦਾ ਜੀ ਹੱਥੋਂ ਪਾਈ ਹੋ ਗਏ ਨੇ ਮੇਰੇ ਨਾਲ ਆ ਕੇ। ਤੇ ਦੂਜੀ ਗੱਲ ਇਹ ਹੈ ਕਿ ਰੌਲਾ ਇੱਥੋਂ ਸ਼ੁਰੂ ਹੋ ਗਿਆ ਸੀਗਾ ਕਿ ਕੱਲੀ ਵੋਟ ਤੇ ਇਹਨਾਂ ਨੇ ਦਸਤਖਤ ਸ਼ੁਰੂ ਕੀਤੇ। ਦਸਤਖਤ ਦੱਸਦੇ ਆ ਕਿ ਕੀਤੇ ਜਾ ਸਕਦੇ ਨੇ ਵੋਟ ਤੇ, ਇਹ ਐਕਟ ਦੇ ਵਿੱਚ ਦਰਜ ਹੈ ਸ਼ਾਇਦ, ਪਰੰਤੂ ਦੋਸ਼ ਵਿਰੋਧੀ ਧਿਰ ਦਾ ਇਹ ਸੀਗਾ ਕਿ ਮਸੀਹ ਸਾਹਿਬ ਉੱਥੇ ਟਿਕ ਮਾਰਕ ਵੀ ਕਰ ਰਹੇ ਨੇ, ਕੁਛ ਟਿਕ ਕਰ ਰਹੇ ਨੇ। ਉਹ ਇੱਕ ਵੀਡੀਓ ਵੀ ਕਲੋਜ਼ ਤੋਂ ਬਣਾਈ ਗਈ ਆ, ਕਲੋਜ਼ ਐਂਗਲ ਤੋਂ, ਜਿਹੜੀ ਕਿ ਮਾਨ ਸਾਹਿਬ ਨੇ ਵੀ ਅੱਜ ਫਿਰ ਪ੍ਰੈਸ ਕਾਨਫਰੰਸ ਕਰਕੇ ਲੋਕਾਂ ਨੂੰ ਵਿਖਾਈ ਆ। ਮਤਲਬ ਕਿ ਠੀਕ ਹੈ ਦਸਤਖਤ ਤੁਸੀਂ ਕੀਤੇ, ਪਰ ਕੁਝ ਉਹ ਕਹਿੰਦੇ ਕਿ ਟਿਕ ਵੀ ਕੀਤੇ ਇਹਨਾਂ ਨੇ, ਜਿਹਦੇ ਤੇ ਇਤਰਾਜ਼ ਹੋਇਆ। ਤਾਂ ਮਤਲਬ ਇੱਥੋਂ ਰੌਲਾ ਪੈਂਦਾ ਇੱਥੋਂ ਤੱਕ ਚਲੇ ਗਿਆ ਕਿ ਏਜੰਟ ਬੁਲਾਏ ਨਹੀਂ। ਇਹ ਕਹਿੰਦੇ ਜੀ ਮੈਂ ਬੁਲਾਏ, ਉਹਨਾਂ ਚਿਰ ਨੂੰ ਇਹ ਖੋਣ ਪੈ ਗਏ ਕਾਗਜ਼ਾਤ। ਉਹ ਕਹਿੰਦੇ ਕਿ ਨਹੀਂ, ਇਹ ਤਾਂ ਵੈਸੇ ਮੈਂ ਵੀ ਲਾਈਵ ਦੇਖ ਰਿਹਾ ਸੀਗਾ, ਮਸੀਹ ਸਾਹਿਬ ਕਹਿ ਰਹੇ। ਹੁਣ ਮਸੀਹ ਸਾਹਿਬ ਦੀ ਵੀ ਮੈਂ ਕੁੰਡਲੀ ਖੋਲ ਦੇਣਾ ਕੌਣ ਆ। ਗੱਲ ਇਹ ਆ ਕਿ ਇਹ ਵੇਖਦੇ ਪਏ ਸੀ ਕਿ ਮਸੀਹ ਸਾਹਿਬ ਨੇ ਅਨਾਉਂਸ ਕਰ ਦਿੱਤਾ ਪਹਿਲਾਂ
ਏਜੰਟਾਂ ਨੂੰ ਸ਼ਾਇਦ ਬਾਅਦ ਚ ਬੁਲਾਇਆ। ਤੁਹਾਡਾ ਫਰਜ਼ ਬਣਦਾ ਸੀ ਤੁਸੀਂ ਕੋਲ ਹੀ ਖਿਲਾਰ ਲੈਂਦੇ ਤੇ ਉਹਨਾਂ ਨੂੰ ਜੀ। ਵਿਖਾਉਂਦੇ ਸਿੰਗਲ ਵੋਟ ਕੇ ਇਸ ਕਾਰਨ ਇਹ ਜਿਹੜੀ ਵੋਟ ਆ ਉਹ ਰੱਦ ਹੋਈ ਆ। ਹਜ਼ੂਰ ਰੱਦ ਹੋਈਆਂ ਵੋਟਾਂ ਦੇ ਕਿਸੇ ਸਾਡੇ ਕੋਲ ਇਹੋ ਜਿਹੇ ਵੀ ਨੇ ਜੀ। ਕਿ GTV ਵਾਲਾ ਚੰਦਰਾ ਉਹ ਕਿਵੇਂ ਜਿੱਤਿਆ ਸੀਗਾ। 14 ਵੋਟਾਂ ਇਹ ਕਹਿ ਕੇ ਕਾਂਗਰਸ ਦੀਆਂ ਤੇ INLD ਦੀਆਂ ਰੱਦ ਕਰ ਦਿੱਤੀਆਂ ਗਈਆਂ ਸਨ ਕਿ ਸ਼ਾਹੀ ਹੋ ਰਹਾ ਤੇ ਕਾਂਗਰਸੀਆਂ ਆਖਿਆ ਸਾਨੂੰ ਤੇ ਪਿੰਨ ਜਿਹੜੇ ਤੁਸੀਂ ਫੜਾਏ ਉਹੀ ਯੂਜ਼ ਕੀਤੇ। FIR ਇਹ ਹੋਈ ਕਿ ਪਿੰਨਾਂ 'ਚ ਗੜਬੜ ਹੋ ਗਈ। ਦੱਸੋ ਪਿੰਨਾਂ ਦੀ ਕਿਹੜੀ ਨਿਭ ਲੱਭੀ ਅੱਜ ਤੱਕ ਜੀ। ਇਹ ਭਾਜਪਾ ਜਿਸ ਤਰ੍ਹਾਂ ਕਰਦੀ ਹੈ ਨਾ ਇਹ ਖੇਲੇ ਖੁੱਲੇ ਇਸ ਤਰ੍ਹਾਂ ਹੀ ਚੱਲਦੇ ਆ। ਖੁੱਲਾ ਖੇਲ ਫਰੂਕਾਬਾਦੀ ਆ। ਜੀ ਜੀ ਬਿਲਕੁਲ। ਜਿਹੜੇ ਮਸੀਹ ਸਾਹਿਬ ਨੇ ਨਾ ਇਹ ਮੁਕਰੀ ਜਾਣ। ਮੇਰੇ ਕੋਲ ਸੰਜੇ ਟੰਡਨ ਦੀ 18 ਦੀ ਤਸਵੀਰ ਆ ਜਿਹਦੇ ਚ ਸੰਜੇ ਟੰਡਨ ਇਹਨਾਂ ਦੇ ਐਗਜ਼ੀਕਿਊਟਿਵ ਦੇ ਨੈਸ਼ਨਲ ਮੈਂਬਰ ਨੇ ਹਿਮਾਚਲ ਦੇ ਉਹ ਸਹਿ ਇੰਚਾਰਜ ਨੇ ਜੀ। ਇਹਨਾਂ ਦੀ ਤਸਵੀਰ ਆ ਮਸੀਹ ਸਾਹਿਬ ਦੀ ਪਾਰਟੀ ਚ ਗਿਆ ਦੀ ਜਿਹੜੀ ਇਹਨਾਂ ਨੇ ਦਿੱਤੀ ਸੀ ਭਾਰਤੀ ਜਨਤਾ ਪਾਰਟੀ ਦੇ ਮਾਈਨੋਰਟੀ ਮੋਰਚੇ ਦੇ ਪ੍ਰਧਾਨ ਬਣਦੇ। ਮਤਲਬ ਕਿ ਖੇਲਾ ਤੇ ਹੋਏਗਾ ਕਿਉਂ ਨਹੀਂ। ਠੀਕ ਹੈ ਨਾ। ਇਹਨਾਂ ਨੇ ਖੁਦ ਲਿਖਿਆ ਕਿ ਮਾਈਨੋਰਟੀ ਮੋਰਚਾ ਜਿਹੜਾ ਸਟੇਟ ਪ੍ਰੈਜ਼ੀਡੈਂਟ ਮਤਲਬ ਕਿ ਜਦੋਂ ਕਿਤੇ ਗਏ ਸੀਗੇ ਤੇ ਉਹ ਇੱਕ ਮੀਟਿੰਗ 'ਚ ਜਾਂ ਕਹਿ ਲਓ ਕਿ ਇੱਕ ਪਾਰਟੀ ਦੇ ਵਿੱਚ ਇਕੱਠੇ ਹੋਏ ਤੇ ਟੰਡਨ ਸਾਹਿਬ ਨੇ ਫੋਟੋ ਸ਼ੇਅਰ ਕੀਤੀ ਸੀ। ਉਹ ਮੇਰੇ ਕੋਲ ਅੱਜ ਵੀ ਪਈ ਆ 2018 ਦੀ 27 ਅਪ੍ਰੈਲ ਦੀ। ਮਸੀਹ ਸਾਹਿਬ ਇਹਨਾਂ ਦੇ ਮੋਰਚੇ ਦਾ ਹਿੱਸਾ ਨੇ ਜੀ ਜੀ। ਦੂਜੀ ਚੀਜ਼ ਇਹਨਾਂ ਦੇ ਪਾਰੋਂ ਹੀ ਤਾਂ ਪਹਿਲੇ ਦਿਨ ਚੋਣ ਨਹੀਂ ਸੀ ਹੋਈ 18 ਨੂੰ। ਅਚਾਨਕ ਇਹਨਾਂ ਨੇ ਕਹਿਤਾ ਜੀ ਮੇਰੀ ਤਬੀਅਤ ਢਿੱਲੀ ਹੋ ਗਈ ਅੱਜ ਇਲੈਕਸ਼ਨ ਨਹੀਂ ਹੋਏਗਾ। ਅੱਛਾ ਜਦੋਂ ਮਾਮਲਾ ਕੋਰਟ 'ਚ ਗਿਆ ਉਦੋਂ ਫਿਰ ਦੂਸਰਾ ਗਰਾਊਂਡ ਬਣਾ ਦਿੱਤਾ ਗਿਆ। ਇਲੈਕਸ਼ਨ ਟਲ ਗਿਆ ਜੀ ਜੀ। ਜਦੋਂ ਇਲੈਕਸ਼ਨ ਹੀ ਟਲ ਗਿਆ ਖੇਲਾ ਤੇ ਹੋ ਗਿਆ ਨਾ। ਉਸ ਤੋਂ ਬਾਅਦ ਕਹਿੰਦੇ ਜੀ ਲਾਅ ਐਂਡ ਆਰਡਰ ਦਾ ਗਰਾਊਂਡ ਹੈ ਗਰਾਊਂਡ ਹੀ ਬਦਲ ਦਿੱਤਾ ਜੀ। ਇਹ ਕਹਾਣੀਆਂ ਹਜ਼ੂਰ ਜਿਹੜੀਆਂ ਚੱਲਦੀਆਂ ਪਈਆਂ ਨੇ ਇਹਦੇ 'ਚ ਠੀਕ ਹੈ ਕੋਈ ਹੋ ਸਕਦਾ ਭਾਜਪਾ ਦੇ ਨਾਲ ਇੱਕ ਅੱਧਾ ਬੰਦਾ ਰਲ ਵੀ ਜਾਵੇ ਕੋਈ ਪੱਟਿਆ ਜਾਵੇ। ਠੀਕ ਹੈ ਨਾ। ਹੋ ਸਕਦਾ ਉਹਨੇ ਜਾਣ ਕੇ ਵੋਟ ਖਰਾਬ ਕਰ ਦਿੱਤੀ ਹੋਵੇ। ਤੁਸੀਂ ਸੋਚ ਕੇ ਵੇਖੋ 8 ਦੀਆਂ 8 ਵੋਟਾਂ ਔਰ ਉਹਨਾਂ ਲੋਕਾਂ ਦੀਆਂ ਵੋਟਾਂ ਰੱਦ ਹੋਣੀਆਂ ਜਿਹੜੇ ਦੂਜੀ ਤੀਜੀ ਵਾਰ ਉੱਥੇ ਵੋਟ ਕਰ ਰਹੇ ਸਨ। ਇਹ ਤੇ ਹੈ ਨਹੀਂ ਕਿ ਕੋਈ ਜਵਾਕ ਸੀ। ਵੋਟਾਂ ਕਿੰਨੀਆਂ ਨੇ 20 ਵੋਟਾਂ ਨੇ ਸਾਰੀਆਂ। ਹੁਣ ਕੋਈ ਸਪੈਸ਼ਲੀ ਦੱਸਿਆ ਵੀ ਨਹੀਂ ਇਹਨਾਂ ਨੇ ਸਿਰਫ ਇਹੋ ਕਿਹਾ ਜੀ ਕੁਝ ਨਿਸ਼ਾਨ ਸਨ ਜੀ। ਵੋਟਾਂ ਤੇ ਕੁਝ ਨਿਸ਼ਾਨ ਸਨ ਗੱਲ ਹੋ ਗਈ ਨਾ ਉਹੀ। ਉਹ ਕਹਿੰਦੇ ਕਿ ਕੁਝ ਇੱਕ ਕੀਤਾ ਇਹਨਾਂ ਨੇ ਤਾਂ ਨਿਸ਼ਾਨ ਲੱਗ ਗਿਆ। ਹੁਣ ਉੱਥੇ ਸ਼ਾਹੀ ਦੀ ਕਿਹੜੀ ਫੋਰੈਂਸਿਕ ਜਾਂਚ ਕਰੋਗੇ ਕਿ ਸ਼ਾਹੀ ਉਹ ਉੱਥੇ ਲੱਗੀ ਹੈ ਕਿ ਪਹਿਲਾਂ ਲੱਗੀ ਹੈ ਜੀ। ਹੋ ਗਿਆ ਨਾ ਸਾਰਾ ਖੇਲਾ। ਤਾਂ ਵੋਟਾਂ ਹੁਣ ਪਾਰਟੀਆਂ ਦਾ ਵੀ ਕਹਿ ਦਿੱਤਾ। ਭਾਜਪਾ ਵਾਲੇ ਕਹਿੰਦੇ ਆ ਕਿ ਭਾਈ ਇਹ ਨਾਰਾਜ਼ਗੀ ਹੈ ਕਿ ਜੋ ਇਹ ਅਲਾਈਅੰਸ ਪੰਜਾਬ 'ਚ ਨਹੀਂ ਸਨ ਅਪਣਾਉਣਾ ਚਾਹੁੰਦੇ। ਇਹ ਚੰਡੀਗੜ੍ਹ ਵਾਲਿਆਂ ਦੇ ਵੀ ਗੱਲ ਇਹਨਾਂ ਨੇ ਥੋਪ ਦਿੱਤਾ ਤੇ ਚੰਡੀਗੜ੍ਹ ਵਾਲਿਆਂ ਨੇ ਕਾਂਗਰਸੀਆਂ ਨੇ ਸਾਰਿਆਂ ਨੇ ਆਪਣੀ ਨਾਰਾਜ਼ਗੀ ਜ਼ਾਹਰ ਕੀਤੀ। ਗੱਲ ਮੁੱਕੀ ਝਗੜਾ ਚੁੱਕਾ। ਉਹ ਆ ਗੱਲ ਕਹਿੰਦੇ ਮਤਲਬ ਕਿ ਸਫਾਈਆਂ ਤਰਕ ਜਿਹੜੇ ਆ ਉਹ ਇਸ ਤਰ੍ਹਾਂ ਦਿੱਤੇ ਜਾ ਰਹੇ ਆ। ਪਰ ਕੁੱਲ ਮਿਲਾ ਕੇ ਝਾੜੂ ਤੇ ਪੰਜਾ ਬਹੁਤ ਬੁਰੀ ਤਰ੍ਹਾਂ ਉੱਥੇ ਕਹਿ ਲਓ ਕਿ ਮਾਤ ਖਾ ਗਿਆ ਤੇ ਹੋਇਆ ਜਿੰਨਾ ਕੋ ਵੇਖਿਆ ਸਾਰੇ ਪ੍ਰੋਸੀਜਰ ਦੇ ਦੌਰਾਨ ਹੋਇਆ ਧੱਕਾ ਹੀ ਆ। ਐਵੇਂ ਖਬਰ ਨੂੰ ਸੁਰਖੀ ਬਿੰਦੀ ਲਾਈ ਚਲੋ ਕੋਈ ਫਾਇਦਾ ਨਹੀਂ ਹੈਗਾ। ਕੋਈ ਫਾਇਦਾ ਨਹੀਂ ਹੈਗਾ। ਆਪਾਂ ਤਾਂ ਸਿੱਧੀ ਗੱਲ ਕਹਿੰਦੇ ਹੁੰਦੇ ਜਿੱਥੇ ਲੱਗਦਾ ਕਿਉਂਕਿ ਤੁਸੀਂ ਦੇਖੋ ਮਸੀਹ ਸਾਹਿਬ ਢਿੱਲੇ ਹੋਏ ਗਰਾਊਂਡ ਜਾ ਕੇ ਉੱਥੇ ਦਿੱਤਾ ਗਿਆ। ਫਿਰ ਦਿਨ ਕਿੰਨੇ ਦਿੱਤੇ ਗਏ 6 ਫਰਵਰੀ। ਹੁਣ ਕਿਵੇਂ 3 ਨੂੰ ਹੋ ਗਿਆ ਇਲੈਕਸ਼ਨ ਮੈਨੂੰ ਦੱਸੋ। ਸਹੀ ਗੱਲ ਨਾ। ਹੁਣ ਚੰਡੀਗੜ੍ਹ ਦੇ ਵਿੱਚ ਕਰਫਿਊ ਲੱਗਾ ਬਿਲਕੁਲ ਤੇ ਇਹ ਇਲੈਕਸ਼ਨ ਤਾਂ ਭਾਵੇਂ 24 ਨੂੰ ਕਰਵਾ ਲੈਂਦੇ ਯਾਰ 35 ਤੇ ਵੋਟਾਂ ਪੈਣੀਆਂ ਨੇ ਦੱਸੋ ਉੱਥੇ ਕਿਤੇ ਤੋਪਾਂ ਬੀੜਨੀਆਂ ਪੈਣੀਆਂ। ਤਾਂ ਗੱਲ ਇਹ ਆ ਕਿ ਹੋਇਆ ਤੇ ਸਾਰਾ ਕੁਛ ਹੈ ਜਿਹੜਾ ਉਹ ਉਹਦਾ ਹੀ ਅੱਜ ਆਂਦੇ ਹੁੰਦੇ ਨਾ ਜਿਹਦੀ ਲਾਠੀ ਤੇ ਉਹਦੀ ਮੱਝ। ਹਾਂਜੀ। ਪਰ ਗੱਲ ਇਹ ਆ ਕਿ ਇਸ ਘਟਨਾ ਤੋਂ ਇਹਨਾਂ ਨੂੰ ਵੀ ਸਬਕ ਸਿੱਖਣਾ ਚਾਹੀਦਾ। ਹਾਲਾਂਕਿ ਕੇਜਰੀਵਾਲ ਸਾਹਿਬ ਮਾਨ ਸਾਹਿਬ ਸਾਰੇ ਕਹਿੰਦੇ ਕਿ ਲੋਕਤੰਤਰ ਲੁੱਟਿਆ ਗਿਆ ਲੋਕਤੰਤਰ ਲੁੱਟਿਆ ਗਿਆ। ਲੋਕਤੰਤਰ ਉਦੋਂ ਵੀ ਲੁੱਟਿਆ ਜਾਂਦਾ ਜਦੋਂ ਤੁਸੀਂ ਇੱਕ ਨੌਜਵਾਨ ਪੱਤਰਕਾਰ ਕੁੜੀ ਤੇ ਝੂਠਾ ਪਰਚਾ ਦਰਜ ਕਰਦੇ ਹੋ ਲੁਧਿਆਣੇ 'ਚ ਕਿਉਂਕਿ ਉਹਨੇ ਕੇਜਰੀਵਾਲ ਦੇ ਬੰਗਲੇ ਦੀ ਸਟੋਰੀ ਕੀਤੀ। ਬਿਲਕੁਲ ਸਹੀ ਹੈ ਬਿਲਕੁਲ। ਲੋਕਤੰਤਰ ਉਦੋਂ ਵੀ ਕੁਰਲਾ ਉੱਠਦਾ ਹੈ ਜਦੋਂ ਤੁਸੀਂ ਮੈਂ ਆਪਦੀ ਗੱਲ ਨਹੀਂ ਕਰੂੰਗਾ ਜਦੋਂ ਤੁਸੀਂ ਮੁੰਡਿਆਂ ਦੀ ਮਿਹਨਤ ਦੇ ਨਾਲ ਜੀ ਜਿਹੜੇ ਪੇਜ ਤਿਆਰ ਕੀਤੇ ਹੁੰਦੇ ਤੁਸੀਂ ਉਹਨਾਂ ਨੂੰ ਉਡਵਾ ਦਿੰਦੇ ਹੋ। ਹਾਂ ਸਾਲਾਂ ਲੱਗ ਰੀਚ ਮਾਰਦੇ।
ਤਾਂ ਮਤਲਬ ਕਿ ਤੁਸੀਂ ਉੱਥੇ ਸੇਕ ਪਿੰਡੇ ਤੇ ਚੱਲਿਆ ਹੈ, ਹੂੰ, ਤੇ ਆ ਮਤਲਬ ਕਿ ਤੁਸੀਂ ਇੱਥੇ ਵੀ ਆ ਕੇ ਜਦੋਂ ਕਰਦੇ ਆ ਨਾ, ਤਾਂ ਫਿਰ ਵਿਚਾਰਿਆ ਕਰੋ ਇਸ ਚੀਜ਼ ਨੂੰ। ਹੂੰ, ਉੱਥੇ ਜੋ ਹੋਇਆ ਉਹ ਤੇ ਦੀਦਾ ਹੀ ਪਿਆ, ਪਰ ਭਾਜਪਾ ਬਈ ਕੁਛ ਵੀ ਆ, ਭਾਜਪਾ ਕਿਸੇ ਵੀ ਹਾਲਤ ਦੇ ਵਿੱਚ ਕੋਈ ਵੀ ਕੁਰਸੀ ਛੱਡਣਾ ਨਹੀਂ ਚਾਹੁੰਦੀ। ਪਰ ਇਹ ਤੇ ਗਠਬੰਧਨ ਦਾ ਮਾਮਲਾ ਸੀ ਨਾ, ਗੱਠਜੋੜ ਦਾ ਮਾਮਲਾ ਸੀ। ਇਹਦਾ ਮੈਸੇਜ ਕੀ ਗਿਆ? ਗੋਦੀ ਮੀਡੀਆ ਕਹਿ ਰਿਹਾ ਕਿ ਪਹਿਲੀ ਜੰਗ ਸਿੱਧੀ, ਮੁੱਦੇ ਮੂੰਹ ਪਿਆ ਗੱਠਜੋੜ। ਹੂੰ, ਸੋ ਇਹ ਰੌਲਾ ਸੀ। ਚੰਡੀਗੜ੍ਹ ਦੇ ਵਿੱਚ ਭਾਜਪਾ ਨੂੰ ਪਤਾ ਸੀਗਾ ਕਿ ਜੇ ਇਹਨਾਂ ਦੇ ਪੈਰ ਲੱਗ ਗਏ, ਮੁੜ ਇਹਨਾਂ ਨੇ ਉਖੜਨਾ ਨਹੀਂ। ਹੂੰ, ਨਾ ਕਾਂਗਰਸ ਉੱਥੇ ਆਵੇ ਭੌਂਕੇ ਤੇ ਨਾ ਆਵੇ ਭਾਜਪਾ। ਹੂੰ, ਠੀਕ ਹੈ ਜੀ। ਤੇ ਦੂਸਰੀ ਗੱਲ ਹੈ ਕਿ ਖਬਰ ਵੱਡੀ ਬਣਾਉਣੀ ਸੀਗੀ। ਜੀ, ਕਿਸੇ ਵੀ ਹਾਲਤ ਦੇ ਵਿੱਚ ਭਾਜਪਾ ਇੱਥੇ ਜੇ ਹਾਰ ਜਾਂਦੀ, ਉਹਦਾ ਮੈਸੇਜ ਜਿਹੜਾ ਸੀ ਹਰਿਆਣੇ 'ਚ, ਹਿਮਾਚਲ 'ਚ, ਪੰਜਾਬ 'ਚ, ਇੱਥੋਂ ਛੱਡੋ ਦਿੱਲੀ ਤੱਕ ਜਾਣਾ ਸੀਗਾ, ਹੂੰ, ਦਿੱਲੀ ਤੱਕ। ਸੋ ਲਿਹਾਜ਼ਾ ਫਿਰ ਤੁਹਾਨੂੰ ਪਤਾ ਹੀ ਆ ਵੇਖ ਲਓ ਮਾਮਲਾ ਕਿੱਥੋਂ ਦਾ ਕਿੱਥੇ ਤੁਰਿਆ, ਤੇ ਫਿਰ ਹਾਈ ਕੋਰਟ ਦੇ ਵਿੱਚ ਪਹੁੰਚ ਗਿਆ। ਹੁਣ ਹਾਈ ਕੋਰਟ ਕੱਲ ਨੂੰ ਸੁਣਵਾਈ ਕਰਨ ਜਾ ਰਿਹਾ ਸਵੇਰੇ ਦੇ। ਜੀ। ਤੇ ਆਪਾਂ ਅੰਮ੍ਰਿਤਸਰ ਦੀ ਗੱਲ ਕੀਤੀ ਸੀ ਮਿੰਟੂ ਜੀ, ਹੁਣ ਲੁਧਿਆਣੇ ਦੇ ਵਿੱਚ ਵੀ ਕਾਂਗਰਸ ਪਾਰਟੀ ਦੀ ਮੀਟਿੰਗ ਦੇ ਦੌਰਾਨ ਹਾਈ ਵੋਲਟੇਜ ਡਰਾਮਾ ਹੋ ਗਿਆ ਜੀ। ਦੇਖੋ ਇਹ ਜਿੱਥੇ ਵੀ ਜਾਣਗੇ ਨਾ, ਉੱਥੇ ਇਹ ਰੰਗ ਭਾਗ ਲੱਗੇ ਰਹਿਣੇ, ਜੇ ਮੈਂ ਤੁਹਾਨੂੰ ਦੱਸਾਂ। ਹੂੰ, ਹੂੰ, ਕਿਉਂਕਿ ਇਹ ਬੰਦੇ ਤੇ ਇਹੋ ਜਿਹੇ ਨੇ ਕਾਂਗਰਸੀ, ਸੁਖਜਿੰਦਰ ਰੰਧਾਵਾ ਤੇ ਉਹਦੇ ਸਾਥੀ ਆਪੋਜੀਸ਼ਨ 'ਚ ਹੁੰਦੇ ਸਨ। 2016 ਦੀ ਗੱਲ ਆ। ਹੂੰ, ਹੂੰ, ਉਦੋਂ ਗੰਨਾ ਮਿੱਲਾਂ ਦੇ ਅੱਗੇ ਇਹਨਾਂ ਨੇ ਧਰਨੇ ਸ਼ੁਰੂ ਕੀਤੇ। ਉੱਥੇ ਪਹਿਲਾ ਹੀ ਧਰਨਾ ਇਹਨਾਂ ਦਾ ਗੁਰਦਾਸਪੁਰ। ਹਾਂਜੀ, ਹਾਂਜੀ। ਇੱਕ ਆਪਦੇ ਵਰਕਰ ਨੂੰ ਚਪੇੜ ਕੱਢ ਮਾਰੀ ਸੀ ਇਹਨਾਂ ਨੇ। ਹੂੰ, ਹਾਲਾਂਕਿ ਚਲੋ ਫਿਰ ਮਤਲਬ ਕਿ ਹੋ ਗਿਆ ਰਾਜੀਨਾਮਾ। ਮਤਲਬ ਕਿ ਧਰਨਾ ਲਾਉਣ ਗਏ ਵੀ ਧਰਨ ਪਾ ਦਿੰਦੇ ਨੇ ਇੱਕ ਦੂਜੇ। ਹੂੰ, ਕਰੀਏ ਕੀ? ਲੰਬੀ ਇਹ ਇਸ ਵੀ ਤਰ੍ਹਾਂ ਲੜ ਪੈਂਦੇ। ਜੀ, ਲੰਬੀ ਵੀ ਹਾਂਜੀ। ਲੜ ਪਏ ਸੀ ਜਦੋਂ ਬਾਦਲ ਦੀ ਕੋਠੀ ਮੂਹਰੇ ਧਰਨਾ ਲਾਇਆ ਸੀ, ਪਤਾ ਨਹੀਂ ਕਿੱਥੇ ਰੈਲੀ ਕੀਤੀ ਸੀ ਨਹੀਂ ਨਹੀਂ, ਲੰਬੀ ਥਾਣੇ ਦੇ ਅੱਗੇ ਜਦੋਂ ਰੈਲੀ ਹੋਈ ਆ, ਉਦੋਂ ਲੜੇ ਸੀਗੇ। ਸਟੇਜ ਤੇ ਪੱਗਾਂ ਲਾ ਲੀਆਂ ਸੀ ਇਹਨਾਂ ਇੱਕ ਦੂਜੇ ਦੀਆਂ। ਹੂੰ, ਮੇਰਾ ਵੀ ਉਦੋਂ ਕੈਮਰਾ ਖੋਲਿਆ ਗਿਆ ਸੀ, ਇੱਕ ਕਾਂਗਰਸੀ ਦੇ ਮੁੰਡੇ ਨੇ ਫਿਰ ਵਾਪਸ ਦਿੱਤਾ ਸੀਗਾ। ਮੈਂ ਫੋਟੋਆਂ, ਮੈਂ ਮਤਲਬ ਕਿ ਨੇੜੇ ਖਲੋਤਾ ਸੀ ਤੇ ਮੈਂ ਫੋਟੋਆਂ ਖਿੱਚ ਲਈਆਂ। ਜੀ, ਤੇ ਉਹ ਸਾਡੇ ਨਾਲ ਹੁੰਦੀ ਹੈ ਜਦੋਂ ਫੀਲਡ ਦੇ ਪੱਤਰਕਾਰ ਹੋਈਏ, ਇਸ ਤਰ੍ਹਾਂ ਹੋ ਜਾਂਦੀ ਹੈ। ਹੂੰ, ਪਰ ਫਿਰ ਲਿਆ ਸੀਗਾ ਉਹਦੇ ਤੋਂ ਕਾਫੀ, ਮਤਲਬ ਕਿ ਚਲੋ ਗੱਲਾਂ ਹੋ ਜਾਂਦੀਆਂ ਨੇ, ਇਹ ਆਮ ਹੀ ਹੁੰਦੀਆਂ ਕਹਾਣੀਆਂ। ਜੀ, ਤੇ ਉਹ ਮੈਂ ਉਸ ਵੇਲੇ ਉੱਥੇ ਸੀ, ਕੁਰਸੀਆਂ ਤੋਂ ਲੜੇ ਸੀ। ਹੂੰ, ਹੂੰ, ਉਹ ਕਹਿੰਦਾ ਸੀ ਕਿ ਮਤਲਬ ਕਿ ਅਗਲੀ ਕਤਾਰ 'ਚ ਮੈਂ ਬਹਿਣਾ, ਉਹ ਕਹਿੰਦਾ ਸੀ ਮੈਂ ਬਹਿਣਾ। ਅੱਜ ਤੋਂ ਲੜ ਪਏ ਕਿਉਂਕਿ ਧੜੇ ਸੀ। ਤਾਂ ਇਹਨਾਂ ਦਾ ਤਾਂ ਇਹੀ ਆ। ਤੇ ਹੁਣ ਤਾਂ ਕਿਉਂਕਿ ਦਾਅਵੇਦਾਰੀਆਂ ਦਾ ਮਸਲਾ ਹੈ ਨਾ। ਜੀ, ਜੀ, ਤੁਸੀਂ ਵੇਖੋ ਕੱਲ ਗੁਰਜੀਤ ਸਿੰਘ ਔਜਲਾ ਤੇ ਸੋਨੀ ਗਰੁੱਪ ਆਮੋ ਸਾਹਮਣੇ ਹੋ ਗਿਆ ਅੰਮ੍ਰਿਤਸਰ ਦੇ ਵਿੱਚ। ਹਾਂਜੀ, ਹਾਂਜੀ। ਤੇ ਉੱਥੇ ਜਿਹੜੇ ਸੋਨੀ ਦੇ ਸੰਪਰਕ ਹੈਗੇ ਸੀਗੇ ਸਮਰਥਕ, ਹੂੰ, ਉਹ ਕਹੀ ਜਾਂਦੇ ਸੀ ਰਾਮ ਲਹਿਰ ਹੈ ਜੀ, ਰਾਮ ਲਹਿਰ ਹੈ, ਵੀ ਹਿੰਦੂ ਚਿਹਰਾ ਉਤਾਰੋ ਮੈਦਾਨ 'ਚ। ਹੂੰ, ਵੇਖੋ ਆਪ ਹੀ ਮੰਨੀ ਜਾਂਦੇ ਆ ਵੀ ਰਾਮ ਲਹਿਰ ਆ। ਤਾਂ ਇਹ ਆ ਕਿ ਇਹ ਤਾਂ ਹੁਣ ਦਾਅਵੇਦਾਰੀਆਂ ਦਾ ਝਗੜਾ ਵੀ ਆ, ਵੈਸੇ ਵੀ ਇਹਨਾਂ 'ਚ ਚੱਲਦਾ ਹੀ ਰਹਿੰਦਾ ਹੈ। ਜੀ, ਖੈਰ ਇਹ ਸਾਰਾ ਕੁਛ ਹੈ ਜੀ। ਤੇ ਗੱਲ ਇਹ ਆ ਕਿ ਭਾਈ ਹੁਣ ਲੁਧਿਆਣੇ ਤੋਂ ਇਹ ਖਬਰ ਆ ਗਈ ਆ, ਰੋਪੜ ਵੀ ਹੋ ਗਿਆ, ਜਲੰਧਰ ਵੀ ਥੋੜਾ ਬਹੁਤਾ ਹੋਇਆ। ਤੇ ਮਤਲਬ ਕਿ ਜਿੱਥੇ ਵੀ ਜਾਂਦੇ ਆ। ਸੋ ਅੱਜ ਮੀਟਿੰਗ 'ਚੋਂ ਜਿਹੜੇ ਬਾਹਰ ਨਿਕਲੇ ਇਹਨਾਂ ਦੇ ਆਗੂ ਸੰਨੀ ਪੂਜਾ, ਹੂੰ, ਉਹਨਾਂ ਨੇ ਸਿੱਧਾ ਆਪਦੇ ਪ੍ਰਧਾਨ ਤੇ ਹੀ ਦੋਸ਼ ਲਾ ਦਿੱਤਾ ਕਿ ਧੱਕਾ ਕਰੀ ਜਾਂਦੇ। ਹੁਣ ਪਤਾ ਨਹੀਂ ਕਾਹਦਾ ਅੰਦਰ ਧੱਕਾ ਕਰੀ ਜਾਂਦੇ ਆ ਭਾਈ। ਜੀ, ਖੈਰ ਮੈਨੂੰ ਲੱਗਦਾ ਕਿ ਵੇਖੋ ਪਤਾ ਕੀ ਹੁੰਦਾ ਹੈ, ਜਿਸ ਘਰ ਦੇ ਵਿੱਚ ਮੀਆਂ ਬੀਵੀ ਜੁੰਡੀਓ ਜੁੰਡੀ ਹੁੰਦੇ ਆ ਨਾ, ਹੂੰ, ਉਹਨਾਂ ਦੇ ਔਲਾਦ ਚੋਂ ਗਾਂਧੀਵਾਦੀ ਨਹੀਂ ਨਿਕਲਦੇ। ਫਿਰ ਜੀ, ਇਹ ਗੱਲ ਪਰਤਾਈ ਵੀ ਹੈ ਜ਼ਿੰਦਗੀ ਦੀ। ਹੂੰ, ਇੱਥੇ ਵੀ ਤੁਹਾਡੀ ਪੁਲਿਸ ਜਿਹੜੇ ਹਾਰਡਕੋਰ ਕ੍ਰਿਮੀਨਲ ਨੂੰ ਫੜਦੀ ਹੈ ਨਾ, ਇਹ ਉਹਨਾਂ ਦੀ ਸਾਈਕੀ ਤੇ ਕੰਮ ਕਰਦੇ ਆ। ਤਾਂ ਬਹੁਤ ਸਾਰੇ ਐਸੇ ਕ੍ਰਿਮੀਨਲਸ ਨੇ, ਇਹ ਤੁਸੀਂ ਇੱਥੋਂ ਦੀ ਪੁਲਿਸ ਦੇ ਕੰਮਕਾਰ ਨੂੰ ਜਦੋਂ ਬਰੀਕੀ ਨਾਲ ਛਾਣੋਗੇ ਨਾ, ਹੂੰ, ਇਹ ਚੱਡੇ ਨਹੀਂ ਪਾੜਦੇ, ਇਹਨਾਂ ਚੀਜ਼ਾਂ ਤੇ ਕੰਮ ਕਰਦੇ ਆ। ਜੀ, ਡੋਮੈਸਟਿਕ ਵਾਇਲੈਂਸ, ਹਿੰਸਕ ਪ੍ਰਵਿਰਤੀਆਂ ਵਾਸਤੇ ਜ਼ਿੰਮੇਵਾਰ ਹੁੰਦੀ ਹੈ। ਹੂੰ, ਕੁਝ ਜੈਨੇਟਿਕਲੀ ਸੁਭਾਅ ਦੇ ਵਿੱਚ ਚੀਜ਼ਾਂ ਹੁੰਦੀਆਂ। ਤਾਂ ਗੱਲ ਇਹ ਹੈ ਕਿ ਮੈਂ ਇੱਕ ਮਿਸਾਲ ਇਹ ਦੇ ਰਿਹਾ ਕਿ ਜਦੋਂ ਤੁਹਾਡੇ ਉਤਲੇ ਲੀਡਰ ਹੂੰ, ਇੱਕ ਦੂਜੇ ਦੇ ਝੱਗੇ ਪਾੜਨ ਡਏ ਆ, ਹੂੰ, ਉਹ ਤਾਂ ਉਹਨਾਂ ਦੀ ਵਾਹ ਨਹੀਂ ਜਾਂਦੀ, ਆਮੋ ਸਾਹਮਣਾ ਨਹੀਂ ਹੁੰਦਾ, ਛਿੱਤਰੋ ਛਿੱਤਰੀ ਵੀ ਹੋ ਜਾਣ। ਜੀ, ਜਦੋਂ ਇਸ ਤਰ੍ਹਾਂ ਦਾ, ਤਾਂ ਫਿਰ ਹੇਠਲੇ ਪੱਧਰ ਤੇ ਜਿਹੜੀਆਂ ਧੜੇਬਾਜ਼ੀਆਂ ਨੇ। ਹੂੰ, ਤੇ ਤੀਸਰਾ ਇੱਕ ਹੋਰ ਹੁੰਦਾ ਜਿਹੜਾ ਸਭ ਤੋਂ ਸ਼ੋਸ਼ਿਤ ਹੁੰਦਾ ਹੈ ਵਰਗ, ਉਹ ਹੁੰਦਾ ਵਰਕਰ, ਜੀ, ਜਿਹਨੇ ਘਰ ਲੁਟਾਇਆ ਹੁੰਦਾ ਹੈ, ਜੁੱਤੀਆਂ ਖਾਧੀਆਂ ਹੁੰਦੀਆਂ, ਥਾਣਿਆਂ 'ਚ ਰਾਤਾਂ ਕੱਟੀਆਂ ਹੁੰਦੀਆਂ, ਬੀਵੀ ਕੋਲੋਂ ਵੀ ਕਈ ਵਾਰ ਤੱਤੀਆਂ ਠੰਡੀਆਂ ਸੁਣਨੀਆਂ ਪੈਂਦੀਆਂ।
ਕਿ ਸਾਰਾ ਦਿਨ ਮੂੰਹ ਚੁੱਕ ਕੇ ਤੁਰਿਆ ਫਿਰਦਾ, ਇਹਨਾਂ ਤੈਨੂੰ ਕੀ ਦਾਣੇ ਦਿੱਤੇ ਆ। ਉਹ ਉੱਥੇ ਵੀ ਨਾਰਾਜ਼ਗੀ ਹੁੰਦੀ ਹੈ। ਸੋ ਇਹ ਚੀਜ਼ਾਂ ਹੁੰਦੀਆਂ, ਇਸ ਕਰਕੇ ਇਹ ਸਾਰੀਆਂ ਪਾਰਟੀਆਂ ਨਾਲ ਸਮੱਸਿਆਵਾਂ ਤੇ ਹੁੰਦੀਆਂ ਨੇ ਕਿਤੇ ਨਾ ਕਿਤੇ, ਪਰ ਕਾਂਗਰਸ ਨਾਲ ਕੁਝ ਜ਼ਿਆਦਾ ਹੀ ਨੇ ਜੀ। ਤੇ ਮਿੰਟ ਜੀ ਗੱਲ ਕਰੀਏ ਆਪਾਂ ਅਮਰੂਦ ਮੁਆਵਜ਼ਾ ਘੁਟਾਲੇ ਦੀ, ਕਹਿੰਦੇ ਇੱਕ ਹੋਰ ਅਧਿਕਾਰੀ ਗ੍ਰਿਫਤਾਰ ਹੋ ਗਿਆ ਜੀ ਇਸ ਮਾਮਲੇ ਦੇ ਵਿੱਚ। ਹਾਂ, ਜਿਹੜਾ ਗ੍ਰਿਫਤਾਰ ਹੋ ਗਿਆ ਉਹਦੇ ਲਈ ਅਮਰੂਦ ਕਾਹਦਾ ਹੈ, ਤੇ ਫਿਰ ਬਰੂਦ ਘੁਟਾਲਾ ਹੀ ਆ ਇੱਕ ਤਰ੍ਹਾਂ ਨਾਲ, ਅਮਰੂਦ ਬਰੂਦ ਬਣ ਗਿਆ। ਤਾਂ ਗੱਲ ਇਹ ਆ ਕਿ ਇਹ ਐਸਡੀਓ ਸੀਗਾ, ਬਾਗਬਾਨੀ ਵਿਕਾਸ ਅਫਸਰ ਜਸਪ੍ਰੀਤ ਸਿੱਧੂ, ਜਿਸ ਨੂੰ ਗ੍ਰਿਫਤਾਰ ਕੀਤਾ ਹੈ। ਤਾਂ ਅਮਰੂਦ ਘੁਟਾਲਾ ਤੇ ਮੈਨੂੰ ਲੱਗਦਾ ਕਿ ਜਿਹੜੇ ਤੋਤੇ ਬਹਿੰਦੇ ਅਮਰੂਦ ਦੇ ਬੂਟਿਆਂ ਤੇ, ਉਹਨਾਂ ਨੂੰ ਵੀ ਯਾਦ ਹੋ ਗਿਆ ਹੋਣਾ ਹੁਣ ਪੰਜਾਬ 'ਚ ਕਿ ਕੋਈ ਅਮਰੂਦ ਘੁਟਾਲਾ ਹੋਇਆ। ਮਤਲਬ ਗਮਾਡਾ ਵੱਲੋਂ ਡਿਵੈਲਪ ਕੀਤੀ ਜਗ੍ਹਾ ਹੁੰਦੀ ਹੈ ਨਾ, ਜਿਹੜਾ ਤੁਸੀਂ ਦੇਖਿਆ, ਜੇ ਨਹੀਂ ਕੋਈ ਗਿਆ ਤੇ ਮੈਂ ਦੱਸ ਦਿੰਦਾ ਕਿ ਮੋਹਾਲੀ ਬਹੁਤ ਵੱਧ ਰਿਹਾ। ਹਾਂਜੀ ਹਾਂਜੀ ਬਿਲਕੁਲ, ਮੋਹਾਲੀ ਵੱਧ ਰਿਹਾ। ਮੋਹਾਲੀ ਕਿਵੇਂ ਵੱਧ ਰਿਹਾ? ਹੁਣ ਲੈਂਡ ਤਾਂ ਉਹੀ ਹੈ ਨਾ ਪਿੰਡਾਂ ਵਾਲੀ, ਉਹ ਪਿੰਡਾਂ ਗਾਂ ਦੀ ਕੀ ਆ, ਲੋਕ ਉੱਥੇ ਵੇਚੀ ਜਾਂਦੇ, ਗਾਂ ਹੋ ਜਾਂਦੇ, ਵੇਚੀ ਜਾਂਦੇ, ਗਾਂ ਹੋਈ ਜਾਂਦੇ। ਕਾਰੋਬਾਰ ਆ, ਬਿਜ਼ਨਸ ਹੈ ਜੀ ਆਪਣਾ। ਤਾਂ ਬਈ ਉੱਥੇ ਤੁਹਾਨੂੰ ਪਤਾ ਹੀ ਆ, ਸਹੁਰੇ ਹੋਣ ਕਰਕੇ ਗੇੜਾ ਛੇੜਾ ਲੱਗਦਾ ਰਹਿੰਦਾ, ਤਾਂ ਪਤਾ ਹੈ ਨਾ ਚੀਜ਼ਾਂ ਦਾ। ਉੱਠ ਕੇ ਉੱਥੋਂ ਕਮਾਇਆ ਗਾਂ ਹੋ ਗਿਆ, ਉੱਥੋਂ ਕਮਾਇਆ ਗਾਂ ਹੋ ਗਿਆ, ਆਹ ਕਾਰੋਬਾਰ ਚੱਲਦੇ ਉੱਥੇ। ਤਾਂ ਗਮਾਡਾ ਜਿਹੜੀ ਲੈਂਡ ਇਸ ਤਰ੍ਹਾਂ ਲੈਂਦੀ ਆ, ਤਾਂ ਉਹਦੇ ਵਿੱਚ ਇਹ ਘੁਟਾਲਾ ਹੋਇਆ ਸੀਗਾ। ਕੋਈ ਜ਼ਿਆਦਾ ਉਹਦੀ ਤਫਸੀਲ ਦੀ ਜ਼ਰੂਰਤ ਵੀ ਨਹੀਂ ਮੇਰੇ ਖਿਆਲ ਦੇ ਨਾਲ, ਕਿ ਅਮਰੂਦਾਂ ਦੇ ਬਗੀਚੇ ਵਿਖਾ ਕੇ ਮੋਟਾ ਸਰਮਾਇਆ ਲਿਆ ਗਿਆ ਜੀ। ਅੱਛਾ, ਇਹਦੇ ਵਿੱਚ ਹੁਣ ਚਲੋ ਕੁਝ ਗ੍ਰਿਫਤਾਰੀਆਂ ਪਹਿਲਾਂ ਵੀ ਤਕਰੀਬਨ 2 ਦਰਜਨ ਹੋ ਗਈਆਂ ਸਨ, ਤਾਂ ਹੁਣ ਇਹ ਹੋ ਗਿਆ, ਐਸਡੀਓ ਸਾਹਿਬ ਹੋ ਗਿਆ। ਪਰ ਗੱਲ ਤੇ ਇਹ ਆ ਨਾ ਕਿ ਇਸ ਮਾਮਲੇ ਦੇ ਵਿੱਚ ਇਹ ਤੋਂ ਇਲਾਵਾ ਇੱਕ ਹੋਰ ਮਾਮਲਾ, ਇਹਨਾਂ ਦੋਨਾਂ ਮਾਮਲਿਆਂ 'ਚ, ਇੱਕ ਜਿਹੜਾ ਪਲਾਟ ਘੁਟਾਲਾ, ਉਹਦੇ 'ਚ ਨੀਲੀਮਾ ਦਾ ਨਾਮ ਆਇਆ। ਹਾਂਜੀ ਹਾਂਜੀ। ਅੱਜ ਤੱਕ ਤੁਸੀਂ ਮੈਨੂੰ ਦੱਸੋ ਕਿ ਨੀਲੀਮਾ ਦਾ ਕੀ ਬਣਿਆ? ਇਹ ਤੋਂ ਇਲਾਵਾ ਜਦੋਂ ਇਹ ਜ਼ਮੀਨ ਐਕਵਾਇਰ ਕੀਤੀ ਜਾ ਰਹੀ ਸੀਗੀ ਨਾ, ਇਹ ਸਾਰਾ ਕੁਝ ਯਾਨੀ ਇਹ ਕਾਂਡ ਹੋ ਰਿਹਾ ਸੀਗਾ। ਹਾਂਜੀ ਹਾਂਜੀ। ਦੋ ਸਾਹਿਬ ਉਸ ਵੇਲੇ ਵੱਖ-ਵੱਖ ਵਕਫੇ ਤੇ ਗਮਾਡਾ ਦੀਆਂ ਅਹਿਮ ਪੋਜੀਸ਼ਨਾਂ ਤੇ ਸਨ ਜੀ। ਉਹਨਾਂ ਦੀਆਂ ਦੋਵਾਂ ਦੀਆਂ ਬੀਵੀਆਂ ਇਸ ਕਾਂਡ 'ਚ ਕਸੂਤੀਆਂ ਫਸ ਗਈਆਂ, ਮੁਆਵਜ਼ਾ ਲਿਆ ਸੀ। ਹੁਣ ਕਾਇਦੇ ਦੇ ਮੁਤਾਬਕ ਤਾਂ ਕਾਰਵਾਈ ਤਾਂ ਅਫਸਰਾਂ ਤੇ ਵੀ ਬਣਦੀ ਸੀ। ਕੀ ਗੱਲ ਹੈ, ਤੁਹਾਡੇ ਘਰੇ ਹੀ ਲੁੱਟ ਹੋਈ ਜਾਂਦੀ ਤੇ ਤੁਹਾਨੂੰ ਪਤਾ ਨਹੀਂ? ਚਾਰਜ ਸ਼ੀਟ ਤੇ ਇਹਨਾਂ ਨੂੰ ਵੀ ਦੇਣੀ ਚਾਹੀਦੀ ਸੀ ਜੀ। ਕਿਉਂਕਿ ਸਾਰੀ ਗੇਮ ਰਲ ਕੇ ਚੱਲਦੀ ਹੈ। ਇਹ ਪਹਿਲੀ ਵਾਰੀ ਹੋਇਆ, ਮਾਨ ਸਾਹਿਬ ਨੇ ਇਤਿਹਾਸ ਰਚਿਆ ਕਿ ਇਸ ਸਰਕਾਰ ਦੇ ਕਾਰਜਕਾਲ 'ਚ ਇਦਾਂ ਹੋਇਆ ਕਿ ਚੋਰ ਨੂੰ ਕਿਹਾ ਗਿਆ ਕਿ ਤੂੰ ਐ ਕਰ, ਚੋਰੀ ਦਾ ਸਮਾਨ ਦੇ ਜਾ ਤੇ ਆਪਣਾ ਸਿਆ, ਤੂੰ ਵੇਖਣਾ। ਉਹਨਾਂ ਤੋਂ ਉਹ ਮੁਆਵਜ਼ਾ ਵਾਪਸ ਕਰਵਾ ਲਿਆ ਗਿਆ। ਹਾਂਜੀ ਹਾਂਜੀ, ਠੀਕ ਹੈ ਜੀ। ਤੇ ਜਿਹੜੇ ਉਹ ਦੋ ਸਾਹਿਬ ਸੀਗੇ ਜੀ, ਉਹ ਸੁੱਕੇ ਛੱਡ ਦਿੱਤੇ, ਕਿਉਂਕਿ ਉਹ ਮਾਨ ਸਾਹਿਬ ਦੀ ਗੁੱਡ ਬੁੱਕ 'ਚ ਹੈ। ਈਵਨ ਦੈਟ ਇੱਕ ਲਿਕਰ ਪਾਲਿਸੀ ਦੇ ਵਿੱਚ ਬੈਠਿਆ ਜੀ। ਇਹਨਾਂ ਨੂੰ ਪਤਾ ਜੇ ਅਸੀਂ ਡੁੰਗਿਆ ਤੇ ਅਗਲਾ ਕੱਲ ਨੂੰ ਕੋਈ ਤੋਤੇ ਵਾਂਗੂ ਬੋਲ ਗਿਆ, ਕਿਉਂਕਿ ਉਹਨੂੰ ਤੇ ਏਜੰਸੀਆਂ ਬੁਲਾਈ ਫਿਰਦੀਆਂ ਨੇ, ਲੈਣੇ ਦੇ ਦੇਣੇ ਪੈ ਜਾਣਗੇ। ਸੋ ਕੁੱਲ ਮਿਲਾ ਕੇ ਇਹ ਕਹਾਣੀ ਇੱਥੇ ਜੇ ਆ ਕੇ ਖਤਮ ਹੋ ਜਾਂਦੀ ਆ ਕਿ ਕਾਰਵਾਈ ਜ਼ਰੂਰ ਹੋਈ ਆ, ਪਰ ਜਿਹੜੀ ਜ਼ੀਰੋ ਟੋਲਰੈਂਸ ਸੀਗੀ ਨਾ, ਉਹ ਜ਼ੀਰੋ ਹੀ ਹੋ ਗਈ ਆ। ਆਪ ਹੀ ਜ਼ੀਰੋ ਜੀ ਜੀ। ਤੇ ਲੁਧਿਆਣੇ ਦੇ ਕਾਰੋਬਾਰੀ ਨੇ ਕਹਿੰਦੇ ਅਫਗਾਨੀ ਕੰਪਨੀ ਦੇ ਨਾਲ ਕਰੋੜਾਂ ਦੀ ਠੱਗੀ ਮਾਰ ਲਈ ਜੀ। ਇਹ ਤੇ ਮਾੜੀ ਗੱਲ ਆ। ਬੰਦਾ ਪੁੱਛੇ ਕਿ ਉਹਨਾਂ ਨੂੰ ਹੁਣ ਕੀ ਠੱਗਣਾ, ਜੇ ਉਹ ਤੇ ਪਹਿਲਾਂ ਹੀ ਵਕਤ ਦੇ ਹੱਥੋਂ ਠੱਗੇ ਪਏ ਨੇ। ਉਹਨਾਂ ਕੋਲ ਹੈ ਕੀ ਆ? ਆ ਮੇਵੇ ਮੂਵੇ ਵੇਚਦੇ ਨੇ ਵਿਚਾਰੇ, ਹੋਰ ਉਹਨਾਂ ਦੇ ਕੋਲ ਜਾਂ ਫੀਮ ਫੂਮ ਵੇਚੀ ਜਾਂਦੇ, ਹੋਰ ਸਮਾਨ ਕੀ ਉਹਨਾਂ ਦੇ ਕੋਲ? ਹੋਰ ਕੀ ਆ ਵੇਚਣ ਨੂੰ? ਕੁਝ ਨਹੀਂ, ਮਾੜਾ ਮੋਟਾ ਇਹ ਕਰਦੇ ਆ ਜਿਹੜੇ ਡਰਾਈ ਫਰੂਟ ਹੁੰਦੇ, ਇਹਦਾ ਕਾਰੋਬਾਰ, ਤੇ ਬਾਕੀ ਫਿਰ ਤੁਹਾਨੂੰ ਪਤਾ ਹੀ ਹੈ ਨਸ਼ੇ ਪੱਤੇ ਵਾਲਾ ਜਿਹੜਾ ਚੱਲਦਾ। ਹੋਰ ਉੱਥੇ ਹੈ ਕੀ ਆ? ਗਰੀਬ ਬੰਦਾ ਤੇ ਉੱਥੇ ਆਪਦੇ ਅੰਗ ਵੇਚ ਕੇ ਸਰਵਾਈਵ ਕਰਦਾ ਪਿਆ। ਇਹ ਮੈਨੂੰ ਲੱਗਦਾ ਕਿ ਇਹ ਤੇ ਬੜਾ ਹੀ ਅਜੀਬੋ-ਗਰੀਬ ਮਾਮਲਾ ਹੈ। ਇਹ ਲੁਧਿਆਣੇ ਦਾ ਕਾਰੋਬਾਰੀ ਹੈ। ਅੱਛਾ ਜੀ। ਨਾਂ ਵੀ ਇਹਦਾ ਬੜਾ ਸੁੰਦਰ ਨਾਮ ਆ, ਜੀ ਕਰਦੇ ਤਾਂ ਨਾਂ ਹੀ ਜਪੀ ਚੱਲੀਏ। ਇਹਦਾ ਨਾਂ ਹੀ ਇਸ ਤਰ੍ਹਾਂ ਦਾ, ਭਗਤ ਪ੍ਰੀਤ ਕੁਛ ਨਾਮ ਹੈ ਇਸ ਤਰ੍ਹਾਂ ਦਾ। ਠੀਕ ਹੈ ਜੀ। ਨਾਂ ਵੇਖੋ ਕਿੰਨਾ ਪਿਆਰਾ, ਜੀ ਕਰਦਾ ਨਾ ਲਈ ਜਾਈਏ ਭਗਤ ਪ੍ਰੀਤ। ਤੇ ਇਹਨੇ ਚੰਗੀ ਭਗਤਗਿਰੀ ਕੀਤੀ ਆ। ਹਾਂਜੀ। ਗੱਲ ਇਹ ਆ ਕਿ ਕਿਸੇ ਕੰਪਨੀ ਤੋਂ 7-8 ਕਰੋੜ ਦਾ ਸਮਾਨ ਮੰਗਾ ਲਿਆ ਜੀ, ਅਫਗਾਨੀ ਕੰਪਨੀ ਸੀ। ਉਸ ਤੋਂ ਬਾਅਦ ਪਹਿਲਾਂ ਤੇ ਪੈਸੇ ਵੇਰ ਗਿਆ, ਦਿੱਤੇ ਨਾ,
ਫਿਰ ਜਦੋਂ ਉਹਨਾਂ ਨੇ ਦਬਾਅ ਪਾਏ, ਹੂੰ ਕੋਈ ਗੱਲਬਾਤ ਕੀਤੀ, ਕੋਈ ਮੀਟਿੰਗ ਹੋਈ, ਦੇਖੋ ਗੱਲ ਇਹ ਨਾ ਕਿ ਕਾਰੋਬਾਰੀਆਂ ਦਾ ਕੰਮ ਹੁੰਦਾ, ਇੰਨੀ ਜਲਦੀ ਉਹ ਸਾਰਾ ਕੁਝ ਹੁੰਦਾ ਵੀ ਨਹੀਂ। ਜਦੋਂ ਉਹਨਾਂ ਨੇ ਮੀਟਿੰਗ ਕੀਤੀ ਜੀ ਉਸ ਤੋਂ ਬਾਅਦ ਫਿਰ ਇਹਨੇ ਇੱਕ ਸਵਿਫਟ ਦੀ ਜਿਹੜੀ ਟ੍ਰਾਂਜੈਕਸ਼ਨ ਹੁੰਦੀ ਆ ਹਾਂਜੀ ਉਹ ਵਿਖਾ ਦਿੱਤੀ, ਕਿਉਂਕਿ ਇੰਟਰਨੈਸ਼ਨਲੀ ਜਿਹੜੀਆਂ ਇਸ ਤਰ੍ਹਾਂ ਦੀਆਂ ਟ੍ਰਾਂਜੈਕਸ਼ਨ ਹੁੰਦੀਆਂ ਨੇ ਉਹਦਾ ਸਿਸਟਮ ਸਵਿਫਟ ਰਾਹੀਂ ਹੋ ਜਾਂਦਾ ਨਾ ਕਈ ਵਾਰ, ਤਾਂ ਸ਼ਾਇਦ ਉਹ ਇਹਨੇ ਦਿਖਾ ਦਿੱਤੀ। ਮਤਲਬ ਕਿ ਬੈਂਕ ਦੀ ਤੁਸੀਂ ਕਹਿ ਸਕਦੇ ਹੋ ਟ੍ਰਾਂਜੈਕਸ਼ਨ ਜਿਹੜੀ ਆ ਉਹ ਮਤਲਬ ਕਿ ਫਰਜ਼ੀ ਦਿਖਾ ਦਿੱਤੀ। ਤੇ ਜਦੋਂ ਉਹਨਾਂ ਨੇ ਵੇਖਿਆ, ਚੈੱਕ ਕਰਾਇਆ, ਬੈਂਕ ਤੋਂ ਚੈੱਕ ਕਰਾਇਆ, ਤਾਂ ਉਹ ਕਹਿੰਦੇ ਜੀ ਕਿ ਹੈ ਹੀ ਕੁਝ ਨਹੀਂ ਹੈ। ਓਹ ਅੱਛਾ। ਤਾਂ ਫਿਰ ਜਿਹੜੀ ਉਹ ਸਵਿਫਟ ਮੈਸੇਜ MT 103 ਕਹਿੰਦੇ ਉਹਨੂੰ ਸ਼ਾਇਦ, ਤਾਂ ਫਿਰ ਹੁਣ ਜਿਹੜਾ ਉਹਨਾਂ ਦਾ ਕੋਈ ਇੱਥੇ ਨੁਮਾਇੰਦਾ ਵਿਚਾਰਾ ਮੁੰਬਈ 'ਚ ਬੈਠਾ, ਉਹਨੇ ਆ ਕੇ ਲੁਧਿਆਣੇ ਕੇਸ ਦਰਜ ਕਰਵਾਇਆ। ਤੇ ਇਹਦੀ ਜੇ ਤੁਸੀਂ ਤਸਵੀਰ ਵੇਖੋਗੇ, ਐਨ ਪੱਗ ਬੰਨੀ ਆ ਤੇ ਮਤਲਬ ਕਿ ਪੂਰੇ ਸਰੂਪ 'ਚ ਆ, ਤੇ ਦਾੜਾ ਵੀ ਵਧਾ ਰੱਖਿਆ, ਨੌਜਵਾਨ ਹੀ ਆ, ਤੇ ਅਗਲਿਆਂ ਨੇ ਤਸਵੀਰ ਛਪਾਈ ਆ ਓਹ ਅੱਛਾ ਸਾਰੇ ਪਾਸੇ। ਮਤਲਬ ਕਿ ਤੁਸੀਂ ਜਿਹੜਾ ਕੋਈ ਕਾਰੋਬਾਰ ਕੀਤਾ, ਹਾਲਾਂਕਿ ਕੋਈ ਦੂਸਰਾ ਅਦਰ ਪੱਖ ਨਹੀਂ ਆਇਆ ਹਾਲੇ ਤੱਕ ਇਸ ਮਾਮਲੇ ਦੇ ਵਿੱਚ, ਪਰ ਦੱਸਦੇ ਆ ਕਿ ਇਹ ਜਿਹੜਾ ਮਾਮਲਾ 7 ਕਰੋੜ 18 ਲੱਖ ਦਾ ਜਿਹੜਾ ਮਾਲ ਭੇਜਿਆ ਗਿਆ, ਤੇ ਬਾਅਦ 'ਚ ਜਿਹੜੀ ਉਹ ਦਿੱਤੀ ਗਈ ਸਲਿੱਪ ਦਿੱਤੀ ਗਈ, ਦਿਖਾਈ ਗਈ ਆ, ਉਹ ਫਰਜ਼ੀ ਨਿਕਲੀ, ਜਿਹਦੇ ਚੱਲਦੇ ਆ ਇਹ ਜਿਹੜਾ ਮਾਮਲਾ ਹੈ ਸਰਾਭਾ ਨਗਰ ਸ਼ਾਇਦ ਥਾਣੇ ਦੇ ਵਿੱਚ ਦਰਜ ਹੋਇਆ। ਜੀ ਤੇ ਪਰੌਂਠਿਆਂ ਵਾਲੇ ਨੇ ਕਹਿੰਦੇ ਫਿਰ ਪੁਲਿਸ ਤੇ ਦੋਸ਼ ਲਾਇਆ ਜੀ। ਇਹ ਪਰੌਂਠਿਆਂ ਵਾਲਾ ਵਿਚਾਰਾ ਕਿਤੇ ਨਾ ਕਪਲ ਸ਼ਰਮਾ ਨੂੰ ਖਵਾ ਬੈਠਾ ਰੋਟੀ, ਉਹ ਆਇਆ ਸੀਗਾ ਕਿਤੇ, ਤੇ ਉਸ ਤੋਂ ਬਾਅਦ ਇਹ ਤੇ ਉਦੋਂ ਹੀ ਚੁੱਕਿਆ ਗਿਆ। ਲੋਕ ਹਾਲੇ ਦੀਆਂ ਫੋਟੋਆਂ ਸ਼ੇਅਰ ਕਰਦੇ ਪਏ ਸੀਗੇ, ਤੇ ਇਹ ਤੇ ਸਵੇਰੇ ਇੱਕ ਪ੍ਰੈਸ ਕਾਨਫਰੰਸ 'ਚ ਬੈਠਾ ਸੀਗਾ, ਕਹਿੰਦਾ ਮੈਨੂੰ ਤੇ ਤਰਾਂਬੜਿਆ ਬੜਾ ਨੇ ਪੁਲਿਸ ਵਾਲਿਆਂ ਰਾਤ, ਮੈਨੂੰ ਤੇ ਸ਼ੁਲਕਿਆ ਬੜਾ। ਅੱਛਾ, ਉਹ ਦੋਸ਼ ਲੱਗੇ। ਇਹਨੇ ਆਖਿਆ ਕਿ SHO ਜਿਹੜਾ ਔਜਲਾ SHO ਦਾ ਨਾਮ ਲਿਆ ਇਹਨੇ, ਕਿ ਉਹਨੇ ਮੈਨੂੰ ਚੁੱਕ ਲਿਆ ਜੀ ਤੇ ਮੈਨੂੰ ਕੁੱਟਿਆ ਸਵੇਰੇ, ਮਤਲਬ ਕਿ ਛੱਡਿਆ। ਮਤਲਬ ਕਿ ਇਹਦੇ ਤੇ ਕਾਰਵਾਈ ਹੋ ਗਈ ਸੀ, ਪੁਲਿਸ ਨੇ ਨਾਲੇ ਪਰਚਾ ਕੱਟ ਦਿੱਤਾ ਕਿ ਭਾਈ ਉਲੰਘਣ ਕਰ ਰਿਹਾ। ਹੁਣ ਦੇਖੋ ਇੱਕ ਤੈਅ ਸਮਾਂ ਤੇ ਹੁੰਦਾ ਨਾ, ਇਹ ਕਹਿੰਦਾ ਜੀ ਮੈਂ ਠੀਕ ਠਾਕ ਸੀ, ਆਪਦੇ ਕਾਇਦੇ ਦੇ ਮੁਤਾਬਕ ਸਭ ਅੱਛਾ ਚੱਲ ਰਿਹਾ ਸੀਗਾ। ਤੇ ਦੂਸਰੇ ਪਾਸੇ ਪੁਲਿਸ ਵਾਲੇ ਕਹਿੰਦੇ ਆ ਕਿ ਇਹਨੇ ਨਿਯਮਾਂ ਦਾ ਉਲੰਘਣ ਕੀਤਾ, ਰਾਤ ਦੇ 2 ਵਜੇ ਤੱਕ ਪਰੌਂਠੇ ਵੇਚੀ ਜਾਂਦਾ ਸੀਗਾ। ਅੱਛਾ, ਤੇ ਨਾਲੇ ਇਹਦਾ ਏਰੀਆ ਕਾਫੀ ਗੰਦਾ ਰਹਿੰਦਾ, ਤੇ ਹੁਣ ਜੇ ਏਰੀਆ ਗੰਦਾ ਰਹਿੰਦਾ ਤੇ ਬੰਬਿਓ ਲੋਕ ਚੱਲ ਕੇ ਪਰੌਂਠੇ ਖਾਣ ਆਉਂਦੇ, ਇਹ ਵੀ ਕਮਾਲ ਦੀ ਕਹਾਣੀ ਹੈ। ਠੀਕ ਹੈ, ਤਾਂ ਹੁਣ ਇਸ ਮਾਮਲੇ ਦੇ ਵਿੱਚ ਇਹਨੇ ਇੱਕ ਵਾਰੀ ਫੇਰ ਪ੍ਰੈਸ ਕਾਨਫਰੰਸ ਕੀਤੀ ਹੈ, ਜਿਹਦੇ 'ਚ ਮੰਗ ਕੀਤੀ ਹੈ ਕਿ ਮੇਰੇ ਨਾਲ ਧੱਕਾ ਹੋਇਆ। ਇੱਕ ਤੇ ਇਹ ਆ ਕਿ ਮੈਨੂੰ ਕਾਊਂਟਰ ਲਾਉਣ ਦੀ ਜਿਹੜੀ ਆ ਇਜਾਜ਼ਤ ਦਿੱਤੀ ਜਾਵੇ, ਪ੍ਰੈਸ ਕਾਨਫਰੰਸ ਕੀਤੀ ਆ ਜੀ ਕਿ ਮੈਨੂੰ ਇੱਕ ਤੇ ਕਾਊਂਟਰ ਲਾਉਣ ਦੀ ਇਜਾਜ਼ਤ ਦਿੱਤੀ ਜਾਵੇ ਕਾਇਦੇ ਦੇ ਮੁਤਾਬਕ, ਤੇ ਦੂਸਰਾ ਇਹ ਆ ਕਿ ਜਿਹੜਾ ਉਹ SHO ਜਿਹਨੇ ਮੈਨੂੰ ਕੁੱਟਿਆ ਮਾਰਿਆ ਉਹਦੇ ਤੇ ਕਾਰਵਾਈ ਕੀਤੀ ਜਾਵੇ। ਵੇਖੋ ਗੱਲ ਇਹ ਆ ਕਿ ਇਹ ਤੇ ਆਪਾਂ ਨੂੰ ਵੀ ਪਤਾ ਹੈ, ਰਾਤ ਨੂੰ ਜਦੋਂ ਫੜਦੇ ਆ ਕਿਸੇ ਨੂੰ, ਕਿਸੇ ਦੀ ਆਰਤੀ ਥੋੜੀ ਕਰਦੇ ਆ ਕਈ ਵਾਰ, ਤੇ ਬੰਦੇ ਨੂੰ ਉਦਾਂ ਹੀ ਨਾ ਪੁੱਛਦੇ ਪਛਦੇ ਨੂੰ ਤੌਲ ਤਫਾ ਕਰ ਦਿੰਦੇ ਆ। ਪਰ ਜੇ ਇਹਨੂੰ ਹਿਰਾਸਤ ਦੇ ਵਿੱਚ ਕੁੱਟਿਆ, ਮਾੜੀ ਗੱਲ ਆ। ਨਿਯਮਾਂ ਦੇ ਮੁਤਾਬਕ ਤੁਸੀਂ ਚਲਾਨ ਕਰਦੇ ਹੋ, ਹੋਰ ਕੀ। ਮੰਨ ਲਓ ਤੁਸੀਂ ਤੈਅ ਸਮੇਂ ਤੋਂ ਬਾਅਦ ਦੁਕਾਨ ਖੋਲੀ ਆ ਜਾਂ ਕੋਈ ਰੇਹੜੀ ਫੜੀ ਲਾਈ ਆ, ਕਿ ਉਹਦੇ 'ਚ ਕੀ ਹੁੰਦਾ ਕਿ ਤੁਸੀਂ ਹੁਣ ਕਿਸੇ ਨੂੰ ਕਾਲੇ ਪਾਣੀ ਘੱਲ ਦਿਓਗੇ? ਇਹੀ ਆ, ਕੋਈ ਚਲਾਨ ਕਰ ਦਿਓ। ਕੋਈ ਪੁਲਿਸ ਦੇ ਕਲੰਦਰੇ ਦੇ ਮੁਤਾਬਕ ਹੁੰਦਾ ਹੈ, ਜਾਂ ਕੋਈ FIR ਦੇ ਮੁਤਾਬਕ ਹੁੰਦਾ ਹੈ, ਜਾਂ ਸਿੱਧਾ ਡਨ ਕੋਈ ਜੁਰਮਾਨਾ ਲਾਇਆ ਜਾ ਸਕਦਾ, ਤੇ ਠੀਕ ਹੈ। ਹੁਣ ਇਹ ਥੋੜੀ ਹੈ, ਇਹ ਕਹਿੰਦਾ ਮੈਨੂੰ ਕੁੱਟਿਆ ਮਾਰਿਆ, ਮੈਨੂੰ ਬਹੁਤ ਜਲੀਲ ਕੀਤਾ, ਕਿਉਂਕਿ ਮੁੰਡਾ ਪੱਗ ਬੰਨਦਾ ਹੈ, ਸੋਹਣੀ ਦਸਤਾਰ ਸਜਾਉਂਦਾ ਹੈ, ਤੇ ਵਧੀਆ ਬੋਲਦਾ ਚੱਲਦਾ ਹੈ, ਚੰਗੀ ਮਸ਼ਹੂਰੀ ਹੈ ਇਹਦੀ ਸੋਸ਼ਲ ਮੀਡੀਆ ਤੇ। ਕਪਿਲ ਸ਼ਰਮਾ ਦੇ ਆਉਣ ਤੋਂ ਬਾਅਦ ਤੇ ਸਟਾਰ ਬਣ ਗਿਆ ਸੀ ਰਾਤੋਂ ਰਾਤ। ਕਹਿ ਲਓ ਸਟਾਰ ਕਾਹਦਾ ਬਣਿਆ, ਮੋਰ ਬਣਾਤਾ ਪਹਿਲਾਂ ਤਾਂ ਉਹਨਾਂ ਨੇ ਥਾਣੇ 'ਚ। ਇਹ ਤਾਂ ਵਿਚਾਰਾ ਰੋਂਦਾ, ਪਰ ਉਹ ਵੀਡੀਓ ਜਿਹੜੀਆਂ ਸੋਰੀ ਫੋਟੋਆਂ ਬੜੀਆਂ ਵਾਇਰਲ ਹੋ ਗਈਆਂ ਸਨ, ਤੇ ਲੋਕ ਦੇਖ ਰਹੇ ਸਨ ਇਹ ਪਰੌਂਠਿਆਂ ਵਾਲਾ ਕਿੱਥੇ ਆ। ਇਹਦੀ ਜਿਹੜੀ ਆ ਉਹ ਜਾਂਚ ਹੋਣੀ ਚਾਹੀਦੀ ਜੀ। ਇਹ ਕਹਾਣੀ ਕੀ ਆ, ਜੇ ਇਹਦੇ ਦੋਸ਼ਾਂ 'ਚ ਸੱਚਾਈ ਆ ਤੇ ਉਹ ਸੰਬੰਧਿਤ ਥਾਣੇਦਾਰ ਤੇ ਕਾਰਵਾਈ ਹੋਣੀ ਚਾਹੀਦੀ ਹੈ। ਮਿੰਟੂ ਜੀ, ਬਿਹਾਰ ਬਾਰੇ ਆਪਾਂ ਚਰਚਾ ਕਰਕੇ ਹੀ ਹਟੇ ਹਾਂ। ਕਹਿੰਦੇ ਉਧਰ ਯੂਪੀ ਦੇ ਵਿੱਚ ਵੀ ਖੇਲ ਸ਼ੁਰੂ ਹੋ ਗਿਆ, ਅਖਿਲੇਸ਼ ਨੇ ਉਮੀਦਵਾਰ ਮੈਦਾਨ ਦੇ ਵਿੱਚ ਉਤਾਰ ਦਿੱਤੇ ਜੀ। ਦੇਖੋ ਅਖਿਲੇਸ਼ ਵੀ ਬੰਦਾ ਨਾ ਜਿਹੜਾ ਇਹਨਾਂ ਹੋਛਾ ਨਹੀਂ ਹੈਗਾ, ਇਹਨੇ
ਪਹਿਲਾਂ ਠੀਕ ਆ, ਵੇਖਣ ਨੂੰ ਤੇ ਇੱਕ ਵਾਰੀ ਏਦਾਂ ਹੀ ਲੱਗਦਾ ਕਿ ਇਹ ਕੀ ਹੋ ਗਿਆ ਵੀ ਅਜੇ ਫਾਈਨਲ ਤੇ ਸਾਰਾ ਕੁਝ ਹੋਇਆ ਨਹੀਂ ਹੈ ਨਾ, ਕਿ ਭਾਈ ਅਜੇ ਤੇ ਇਹਨਾਂ ਨੇ ਕੋਈ ਮਿੱਥਿਆ ਨਹੀਂ ਹੈ ਕਿ ਕੌਣ ਕਿੰਨੀਆਂ ਸੀਟਾਂ ਤੇ। ਪਰ ਇਹਨੇ ਨਾ ਪਰਸੋਂ ਸ਼ਾਇਦ ਕੱਲ ਕੇ ਪਰਸੋਂ ਇੱਕ ਟਵੀਟ ਕੀਤਾ ਸੀ, ਟਵੀਟ ਕਰਕੇ ਇਹਨੇ ਕਹਿ ਦਿੱਤਾ ਸੀਗਾ ਕਿ ਕਾਂਗਰਸ ਨੂੰ ਅਸੀਂ 11 ਸੀਟਾਂ ਛੱਡ ਰਹੇ ਹਾਂ ਤੇ ਗੱਠਜੋੜ ਦੀ ਕਹਿ ਲੋ ਕਿ ਸੁਹਾਨੀ ਸ਼ੁਰੂਆਤ ਆ ਜੀ। ਇਹ ਗੱਲ ਕਹੀ ਸੀ, ਇੰਨੀ ਕੁ ਗੱਲ ਮੈਂ ਪੜ੍ਹੀ ਆ, ਮਤਲਬ ਕਿ ਮੁੱਖ ਉਹਦਾ ਮਜ਼ਮੂਨ ਏਦਾਂ ਹੀ ਸੀਗਾ। ਪਰ ਇਹ ਸਾਫ਼ ਆ ਕਿ ਉਹਨੇ ਕਾਂਗਰਸ ਨੂੰ ਉਹਦਾ ਹਿੱਸਾ ਦੇ ਦਿੱਤਾ। ਪਰ ਕਾਂਗਰਸ ਕੀ 11 ਤੇ ਰਾਜ਼ੀ ਹੋਏਗੀ? ਸਵਾਲ ਤੇ ਵੱਡਾ ਇਹ ਹੈ ਨਾ। ਹਾਲਾਂਕਿ ਆਰਐਲਡੀ ਜਿਹੜੀ ਨਾਲ ਹੈ ਇਹਨਾਂ ਦੇ ਜੀ, ਉਹਨਾਂ ਨੂੰ ਵੀ ਕੁਝ ਸੀਟਾਂ ਦੇਣੀਆਂ ਪੈਣਗੀਆਂ, 6-7 ਤੇ ਮੰਨ ਕੇ ਚਲੋ, ਯਾਨੀ 20 ਤੇ ਤਕਰੀਬਨ ਇਹ ਗਈਆਂ। ਹੋ ਸਕਦਾ ਕਾਂਗਰਸ ਦੀਆਂ ਕੋਈ 2-4 ਹੋਰ ਵੱਧ ਜਾਣ। ਯਾਨੀ ਅਖਿਲੇਸ਼ ਦੀ ਸਟ੍ਰੈਟਜੀ ਜਿਹੜੀ ਆ ਉਹ ਸਾਫ਼ ਹੈ ਜੀ, ਬਈ ਵੱਧ ਤੋਂ ਵੱਧ ਸੀਟਾਂ ਤੇ ਅਸੀਂ ਲੜੀਏ। 3 ਤੇ ਅੱਜ ਇਹਨਾਂ ਨੇ ਜਿਹੜੀਆਂ ਸੀਟਾਂ ਲਾਣੀਆਂ ਉਹਦੇ ਚ ਆਪਣੇ ਫੈਮਿਲੀ ਮੈਂਬਰ ਹੀ ਹੈ ਜਿਹੜੇ ਉਹਨਾਂ ਨੂੰ ਟਿਕਟ ਦਿੱਤੀ ਆ। ਤਾਂ ਟੋਟਲ ਇਹਨਾਂ ਨੇ 16 ਲੋਕ ਸਭਾ ਉਮੀਦਵਾਰ ਉਤਾਰ ਦਿੱਤੇ ਨੇ। ਇੱਕ ਪਾਸਿਓਂ ਤੇ ਰਣਨੀਤੀ ਠੀਕ ਵੀ ਹੈ ਨਾ ਕਿ ਗੱਠਜੋੜ ਦਾ ਫਾਈਨਲ ਸਾਰਾ ਕੰਮ ਕਾਰਜ ਪਤਾ ਨਹੀਂ ਕਦੋਂ ਹੋਣਾ ਜੀ, ਤੇ ਅਸੀਂ ਤੇ ਨੇਪਰੇ ਚਾੜੀਏ। ਉਧਰੋਂ ਰਾਹੁਲ ਨੇ ਵੀ ਆਉਣਾ ਨਾ, ਅਗਲਾ ਤੁਹਾਨੂੰ ਪਤਾ ਆਪਦਾ ਪੈਰ ਉੱਤੇ ਰੱਖਦਾ ਹੁੰਦਾ ਹਮੇਸ਼ਾ, ਆਪਦਾ ਹੱਥ ਕਹਿ ਲਓ ਉੱਤੇ ਰੱਖਦਾ ਹੁੰਦਾ। ਤਾਂ ਇਸ ਕਰਕੇ ਇਹਨਾਂ ਨੇ ਪਹਿਲਾਂ ਹੀ ਐਲਾਨ ਕਰ ਦਿੱਤਾ। ਉਹਦੇ ਨਾਲ ਕੀ ਹੈ ਕਿ ਇੱਕ ਤੇ ਤਿਆਰੀ ਜਿਹੜੀ ਆ ਉਮੀਦਵਾਰ ਆਪਣੀ ਖਿੱਚ ਦੇਣਗੇ, ਦੂਜਾ ਕਿ ਕਾਂਗਰਸ ਤੇ ਥੋੜਾ ਦਬਾਅ ਬਣੇਗਾ ਵੀ ਅਸੀਂ ਤਾਂ ਆਪਦੀਆਂ ਇੰਨੀਆਂ ਐਲਾਨੀ ਬੈਠੇ ਆ, ਤੁਹਾਡੇ ਕੋਲ ਬਚਦਾ ਕੁਛਦਾ ਇੰਨਾ ਹੈ। ਤੇ ਇਹ ਹੁਣ ਵੇਖਣਾ ਹੋਏਗਾ। ਇੱਧਰੋਂ ਤਾਂ ਸਾਫ਼ ਹੈ ਕਾਂਗਰਸ ਚਾਹੇਗੀ, ਕਿਉਂਕਿ ਕਾਂਗਰਸ ਦਾ ਹਾਲ ਤੁਹਾਨੂੰ ਪਤਾ ਹੈ ਯੂਪੀ ਚ ਬਹੁਤ ਮਾੜਾ, ਬਹੁਤ ਮਾੜਾ। ਪ੍ਰਿਯੰਕਾ, ਰਾਹੁਲ ਗਾਂਧੀ ਸਾਰਿਆਂ ਨੇ ਜ਼ੋਰ ਲਾ ਲਿਆ। ਤਾਂ ਇਹ ਹੈ ਕਿ ਇਹਨਾਂ ਦੇ ਨਾਲ ਕੋਈ ਕਹਾਣੀ ਬਣ ਜਾਵੇ ਤੇ ਵੱਖਰੀ ਗੱਲ ਆ, ਪਰ ਜ਼ੋਰ ਪੂਰਾ ਲਾਉਣਾ ਪਵੇਗਾ ਰਾਮ ਮੰਦਿਰ ਦੇ ਮਾਹੌਲ ਤੋਂ ਬਾਅਦ। ਇਹ ਮਤਲਬ ਕਿ ਕੰਮ ਖਿੱਚਣਾ ਹੈ, ਟੱਕਰ ਚ ਵੀ ਆਉਣਾ ਜੀ। ਤਾਂ ਇਹ ਆ ਕਿ ਬਹੁਤ ਜ਼ੋਰ ਲੱਗੇਗਾ। ਤੇ ਸਭ ਤੋਂ ਵੱਡੀ ਗੱਲ ਇਹ ਆ ਕਿ ਮੇਰਾ ਮੰਨਣਾ ਅੱਜ ਵੀ ਹੈ ਕਿ ਬੀਬੀ ਮਾਇਆਵਤੀ ਹੈ ਨਾ ਜਿਹੜੀ, ਉਹਦਾ ਰੋਲ ਬੜਾ ਇੱਕ ਤਰ੍ਹਾਂ ਨਾਲ ਕਹਿ ਲਓ ਕਿ ਡਿਸਾਈਸਿਵ ਹੋਏਗਾ, ਬਹੁਤ ਫੈਸਲਾਕੁਨ ਹੋਏਗਾ, ਬਹੁਤ ਫੈਸਲਾਕੁਨ ਹੋਏਗਾ। ਉਹ ਦੇਖੋ ਹੁਣ ਕੀ ਪੱਤੇ ਖੋਲਦੇ ਆ ਬੀਬੀ ਜੀ, ਕਿਉਂਕਿ ਉਹਨਾਂ ਦੇ ਕੋਲ ਅੱਜ ਦੀ ਤਰੀਕ ਚ ਵੀ ਆਪਾਂ 12-13% ਵੋਟ ਨੂੰ ਵੀ ਮੰਨ ਕੇ ਚੱਲੀਏ ਤੇ ਜੇ ਉਹ ਮਿਨੀਮਮ 12 ਵੀ ਆਪਾਂ ਮਤਲਬ ਕਿ ਮਿਨੀਮਮ ਹੈ 12 ਉਹਨਾਂ ਦਾ, ਹਾਂਜੀ ਹਾਂਜੀ ਹਾਂਜੀ, ਉਹਨੂੰ ਉਸ ਮਿਨੀਮਮ ਨੂੰ ਵੀ ਆਪਾਂ ਇਹਦੇ ਵਿੱਚ ਲਾ ਲਈਏ ਇਹਨਾਂ ਦੇ ਮੌਜੂਦਾ ਦੀ ਗੱਲ ਕਰਦਾ, ਤਾਂ ਫਿਰ ਇਹ ਗੱਠਜੋੜ ਮੋਦੀ ਹੋਰਾਂ ਦੇ ਗੱਠਜੋੜ ਤੋਂ ਅੱਗੇ ਲੱਗਦਾ ਹੈ। ਫਿਰ ਬਹੁਤ ਮੁਸ਼ਕਲ ਹੋ ਜਾਏਗਾ ਕਿਉਂਕਿ ਲਗਭਗ 50% ਤੇ ਪਹੁੰਚ ਜਾਣਗੇ। ਤੇ ਜਦੋਂ ਕੋਈ 50% ਵੋਟ ਸ਼ੇਅਰ ਤੇ ਪਹੁੰਚ ਜਾਵੇ ਨਾ, ਹਾਂਜੀ ਹਾਂਜੀ, ਬਿਲਕੁਲ ਬਿਲਕੁਲ, ਹੱਟ ਪਿੱਛੇ ਫੇਰ ਮਿਲਾਂਗੇ। ਨਾਲੇ ਮੈਨੂੰ ਜੀ ਕਾਂਗਰਸ ਦੀ ਯੂਪੀ ਦੇ ਵਿੱਚ ਹਾਲਤ ਦਾ ਸਭ ਤੋਂ ਵੱਡਾ ਕਾਰਨ ਇਹ ਹੈ ਕਿ ਕਿਸੇ ਲੋਕ ਮਸਲੇ ਤੇ, ਕਿਸੇ ਲੋਕ ਮਾਮਲੇ ਤੇ, ਲੋਕਾਂ ਦੇ ਨਾਲ ਜੁੜੀ ਗੱਲ ਤੇ, ਕਿਸੇ ਵੀ ਹੋਰ ਜਿਹੜੇ ਮਾਈਨੋਰਟੀਜ਼ ਨਾਲ ਜੁੜੇ ਮਸਲੇ ਨੇ ਉੱਥੇ ਖੜੀ ਕਿਤੇ ਦਿਖਾਈ ਨਹੀਂ ਦਿੰਦੀ। ਨਹੀਂ, ਮਸਲਾ यूपी बिहार ਦਾ ਨਾ ਅਲੱਗ ਮਸਲਾ ਹੈ। यूपी ਲੈ ਲੈ, ਬਿਹਾਰ ਲੈ ਲੈ, ਬਦਲੇ में अपन का प्यार ਲੈ ਲੈ, ਉੱਥੇ ਜਾਤ ਪੋਲਿਟਿਕਸ ਹੈ, ਕਾਸਟ ਪੋਲਿਟਿਕਸ ਹੈ। ਆਪਣੇ ਨਿੱਕੀਆਂ ਨਿੱਕੀਆਂ ਪਾਰਟੀਆਂ ਕਿੰਨੀਆਂ ਉੱਥੇ, ਹਾਂਜੀ ਨਿੱਕੀਆਂ ਨਿੱਕੀਆਂ ਪਾਰਟੀਆਂ, ਮੈਂ ਕਿਹਾ ਜਿਹੜੀਆਂ ਕੁਝ ਹਲਕਿਆਂ ਦੇ ਵਿੱਚ ਕਾਮਯਾਬ ਆ ਜਾ ਕੇ। ਜਤਿਨ ਮਾਂਝੀ ਹੋਰੀ ਉਹਨਾਂ ਤੋਂ ਲੈ ਕੇ ਇੱਥੇ ਵੀ ਜੇ ਤੁਸੀਂ ਦੇਖੋਗੇ ਤਾਂ ਕੁਸ਼ਵਾਹੇ ਆ ਗਏ, ਕੁਰਮੀ ਆ ਗਏ, ਯਾਦਵ ਆ ਗਏ, ਜਾਟਵ ਆ ਗਏ। ਬਹੁਤ ਗੁੰਝਲਦਾਰ ਜਾਤ ਪ੍ਰਣਾਲੀ ਹੈ ਆਪਣੇ ਤਾਂ ਇੱਥੇ। ਮਤਲਬ ਕਿ ਆਪਣੇ ਤਾਂ ਕੀ ਹੈ ਕਿ ਐਸੀ ਭਾਈਚਾਰਾ ਆ ਜਾਂਦਾ ਹੈ, ਹਾਂਜੀ ਹਾਂਜੀ, ਤਾਂ ਉਹਦੇ ਵਿੱਚ ਉਪ ਜਾਤਾਂ ਆ ਗਈਆਂ ਅੱਗੇ, ਤਾਂ ਉਹ ਆਪਾਂ ਸਿੱਧਾ ਉਹਨਾਂ ਨੂੰ ਗਿਣ ਲੈਂਦੇ ਆਪਣਾ ਵੋਟ ਸ਼ੇਅਰ। ਤੇ ਉਹ ਮਤਲਬ ਕਿ ਆਪਣਾ ਜਿਹੜਾ ਐਸੀ ਭਾਈਚਾਰਾ ਉਹ ਵੀ ਅਗਾਂਹ ਥੋੜਾ ਜਿਹਾ ਕਹਿ ਲਓ ਕਿ ਉਹਦੀ ਵੀ ਡਿਵੀਜ਼ਨ ਆ, ਹਾਂਜੀ ਹਾਂਜੀ, ਵੰਡਵੀਂ। ਉੱਥੇ ਹਰੇਕ ਜਾਤ ਸਮੀਕਰਨ ਨੂੰ ਸਾਧਨਾ ਪੈਂਦਾ। ਉਹਨੂੰ ਕਹਿ ਲਓ ਕਿ ਸੋਸ਼ਲ ਇੰਜੀਨੀਅਰਿੰਗ ਜਿਸ ਨੂੰ ਆਪਾਂ ਕਹਿੰਦੇ ਹਾਂ। ਜੀ ਜੀ ਜੀ, ਇਹ ਆ ਉੱਥੇ ਅਸਲ ਦੇ ਵਿੱਚ ਨਾ ਲੋਕ ਮੁੱਦਾ ਜਿੱਦਾਂ ਬਿਹਾਰ ਦੇ ਵਿੱਚ ਠੀਕ ਆ, ਉੱਥੇ ਰੁਜ਼ਗਾਰ ਦੇ ਮੁੱਦੇ ਤੇ ਤੇਜਸਵੀ ਅੱਛਾ ਖੇਡ ਗਿਆ ਸੀ, ਬਟ ਸਰਕਾਰ ਨਹੀਂ ਬਣਾ ਸਕੇ ਉੱਥੇ, ਕਿਉਂਕਿ ਉਹ ਦੂਸਰੇ ਪਾਸੇ ਉਹ ਜਿਹੜੀ ਭਾਜਪਾ ਸੀ ਉਹਨੇ ਬਰੋਬਰ ਉਹਨੀਆਂ ਲੈ ਲਈਆਂ ਧਰਮ ਦੇ ਨਾਮ ਤੇ। ਹਾਂਜੀ ਹਾਂਜੀ, ਜਾਂ ਕੁਝ ਇੱਕ ਚੀਜ਼ ਹੋਰ ਵੀ ਹੈ ਨਾ, ਯੂਪੀ ਤੇ ਬਿਹਾਰ ਜੇ ਤੁਸੀਂ ਇਹਨਾਂ ਦੀ ਕਾਮਯਾਬੀ ਦੇ, ਯੂਪੀ ਬਿਹਾਰ ਵੀ ਨਹੀਂ ਹੋਰ ਸਟੇਟਾਂ 'ਚ ਵੀ ਦੇਖ ਲਓ, ਭਾਜਪਾ ਨੂੰ ਇਹ ਨਹੀਂ ਹੈ ਕਿ ਕੱਲੀ ਬ੍ਰਾਹਮਣ ਵੋਟ ਮਿਲਦੀ ਹੈ
ਹੂੰ, ਜਾਂ ਉੱਚ ਜਾਤੀ ਦੀ ਵੋਟ ਮਿਲਦੀ ਆ। ਜਦੋਂ ਇਹਨਾਂ ਦੇ ਵੋਟ ਸ਼ੇਅਰ ਦੇ ਵਿੱਚ ਜਾਓਗੇ, ਬਰੀਕੀ ਦੇ ਨਾਲ ਵੇਖੋਗੇ, ਹੂੰ, ਹੂੰ, ਤਾਂ ਜਿਹੜਾ ਬਹੁਤ ਪਛੜਾ ਵਰਗ ਸੀ ਨਾ, ਉਹ ਵੀ ਇਹਨਾਂ ਨਾਲ ਜੁੜਿਆ। ਹੂੰ, ਕਿਉਂਕਿ ਉਹਨਾਂ ਨੂੰ ਵੀ ਸਵੈਮਾਨ ਜਗਾਇਆ ਇਹਨਾਂ ਨੇ ਕਿ ਤੁਸੀਂ ਹਿੰਦੂ ਹੋ, ਸਾਡੇ ਨਾਲ ਆਓ, ਹੂੰ, ਆਪਾਂ ਰਾਜ ਕਰ। ਜੀ, ਜੀ। ਤੇ ਮਿੰਟੂ ਜੀ, ਇਹਨਾਂ ਖਾਸ ਖਬਰਾਂ ਤੇ ਖਾਸ ਜਾਣਕਾਰੀਆਂ ਦੇ ਲਈ ਤੁਹਾਡਾ ਬਹੁਤ-ਬਹੁਤ ਧੰਨਵਾਦ ਜੀ। ਜੀ, ਸ਼ੁਕਰ। ਜੀ। ਪ੍ਰੋਗਰਾਮ ਖਬਰ ਤੇ ਨਜ਼ਰ ਦੇ ਪਹਿਲੇ ਹਿੱਸੇ ਦੇ ਵਿੱਚ ਆਪਣੇ ਨਾਲ ਜੁੜੇ ਸਨ ਮਿੰਟੂ ਗੁਰਸਰੀਆ ਜੀ, ਜਿਨ੍ਹਾਂ ਦੇ ਨਾਲ ਆਪਾਂ ਕਈ ਅਹਿਮ ਖਬਰਾਂ ਨੂੰ ਲੈ ਕੇ ਚਰਚਾ ਕੀਤੀ ਹੈ। ਖਬਰਾਂ ਹਾਲੇ ਹੋਰ ਵੀ ਨੇ ਜਿਨ੍ਹਾਂ ਤੇ ਚਰਚਾ ਕਰਾਂਗੇ, ਪਰ ਵੇਲਾ ਹੋ ਗਿਆ ਇੱਕ ਸ਼ਾਰਟ ਬ੍ਰੇਕ ਦੇ ਲਈ ਰੁਕਣ ਦਾ। ਜਲਦ ਵਾਪਸੀ ਇੱਕ ਬ੍ਰੇਕ ਤੋਂ ਬਾਅਦ ਜੁੜੇ ਰਹੋ ਪੰਜਾਬੀ ਰੇਡੀਓ USA ਦੇ ਨਾਲ।
ਦੇ ਵਿੱਚ ਤੁਸੀਂ ਜੁੜੇ ਹੋਏ ਹੋ ਪੰਜਾਬੀ ਰੇਡੀਓ USA ਦੇ ਨਾਲ ਤੇ ਆਪਾਂ ਰੁਖ ਕਰਦੇ ਹਾਂ ਕੁਝ ਹੋਰ ਅਹਿਮ ਖਬਰਾਂ ਦਾ। ਪ੍ਰੋਗਰਾਮ ਦੇ ਵਿੱਚ ਗੱਲ ਕਰਾਂਗੇ ਆਪਾਂ ਚੰਡੀਗੜ੍ਹ ਯੂਨੀਵਰਸਿਟੀ ਦੀ। ਚੰਡੀਗੜ੍ਹ ਯੂਨੀਵਰਸਿਟੀ ਦੇ ਬਾਨੀ ਚਾਂਸਲਰ ਸਤਨਾਮ ਸਿੰਘ ਸੰਧੂ ਨੂੰ ਰਾਜ ਸਭਾ ਦੇ ਲਈ ਨਾਮਜ਼ਦ ਕਰ ਦਿੱਤਾ ਗਿਆ। ਗ੍ਰਹਿ ਮੰਤਰਾਲੇ ਨੇ ਨੋਟੀਫਿਕੇਸ਼ਨ ਦੇ ਵਿੱਚ ਕਿਹਾ ਕਿ ਰਾਸ਼ਟਰਪਤੀ ਦ੍ਰੋਪਦੀ ਮੁਰਮੂ ਨੇ ਸੰਧੂ ਨੂੰ ਸੰਸਦ ਦੇ ਉੱਪਰਲੇ ਸਦਨ ਦੇ ਲਈ ਨਾਮਜ਼ਦ ਕੀਤਾ ਹੈ। ਨੋਟੀਫਿਕੇਸ਼ਨ ਦੇ ਵਿੱਚ ਇਹ ਗੱਲ ਕਹੀ ਗਈ ਹੈ ਕਿ ਸੰਧੂ ਕਿਸਾਨ ਵੀ ਹੈ ਤੇ ਸਿੱਖਿਆ ਪ੍ਰਾਪਤ ਕਰਨ ਦੇ ਲਈ ਉਹਨਾਂ ਸੰਘਰਸ਼ ਵੀ ਕੀਤਾ ਹੈ ਤੇ 2001 ਦੇ ਵਿੱਚ ਮੁਹਾਲੀ ਦੇ ਵਿੱਚ ਚੰਡੀਗੜ੍ਹ ਗਰੁੱਪ ਆਫ ਕਾਲਜਸ CGC ਦੀ ਸਥਾਪਨਾ ਅਤੇ 2012 ਦੇ ਵਿੱਚ ਚੰਡੀਗੜ੍ਹ ਦੇ ਵਿੱਚ 2012 ਦੇ ਵਿੱਚ ਚੰਡੀਗੜ੍ਹ ਯੂਨੀਵਰਸਿਟੀ ਦਾ ਸਥਾਪਨਾ ਦਾ ਸਿਹਰਾ ਉਹਨਾਂ ਨੂੰ ਜਾਂਦਾ ਹੈ। ਸਤਨਾਮ ਸਿੰਘ ਸੰਧੂ BJP ਦੇ ਵਿੱਚ ਖਾਸ ਕਰਕੇ ਨਰਿੰਦਰ ਮੋਦੀ ਜਾਂ ਹੋਰ ਜਿਹੜੀ BJP ਦੀ ਉੱਪਰਲੀ ਲੀਡਰਸ਼ਿਪ ਹੈ ਇਹਨਾਂ ਦੇ ਨਾਲ ਕਾਫੀ ਸਮੇਂ ਤੋਂ ਸੰਪਰਕ ਦੇ ਵਿੱਚ ਸੀ। ਤੁਹਾਨੂੰ ਯਾਦ ਹੋਣਾ ਚੰਡੀਗੜ੍ਹ ਯੂਨੀਵਰਸਿਟੀ ਦੇ ਵਿੱਚ ਕੁੜੀਆਂ ਦੀ ਜਿਹੜੀ ਵੀਡੀਓ ਸੀ ਵਾਸ਼ਰੂਮ ਦੇ ਵਿੱਚੋਂ ਉਹ ਵਾਇਰਲ ਹੋਈ ਸੀ। ਉਹ ਮਾਮਲਾ ਕਾਫੀ ਭਖਿਆ ਸੀਗਾ। ਮਨੀਸ਼ਾ ਗੁਲਾਟੀ ਜਿਹੜੀ ਕਿ ਚੇਅਰਪਰਸਨ ਨੇ ਪੰਜਾਬ ਵੂਮਨ ਕਮਿਸ਼ਨ ਦੇ 2 ਘੰਟਿਆਂ ਦੇ ਅੰਦਰ ਅੰਦਰ ਉਹ ਯੂਨੀਵਰਸਿਟੀ ਦੇ ਵਿੱਚ ਚਲੇ ਗਏ ਸੀ। ਆਪਾਂ ਉਦੋਂ ਬਹੁਤ ਵੱਡੇ ਪੱਧਰ ਤੇ ਇਸ ਗੱਲ ਦਾ ਵਿਰੋਧ ਕੀਤਾ ਸੀਗਾ ਕਿ ਇੱਕ ਬੀਬੀ ਨੂੰ ਜਿਹੜਾ ਕਿ ਮਾਮਲਾ ਬੀਬੀਆਂ ਨਾਲ ਜੁੜਿਆ, ਚਲੋ ਉਹਨੂੰ ਕਿਵੇਂ ਪਤਾ ਲੱਗ ਗਿਆ ਕਿ ਇਸ ਮਾਮਲੇ ਦੇ ਵਿੱਚ ਯੂਨੀਵਰਸਿਟੀ ਦਾ ਕੋਈ ਰੋਲ ਨਹੀਂ ਹੈ, ਉਹਨੇ ਕਿੱਥੋਂ ਜਾਂਚ ਕੀਤੀ 2 ਘੰਟਿਆਂ ਦੇ ਵਿੱਚ ਉੱਥੇ ਪਹੁੰਚਣ ਦੀ, ਕਿਉਂਕਿ ਯੂਨੀਵਰਸਿਟੀ ਦੀ ਸ਼ਾਖ ਦਾ ਸਵਾਲ ਸੀ, ਧਰਨੇ ਪ੍ਰਦਰਸ਼ਨ ਲੱਗ ਗਏ ਸੀ, ਸੜਕਾਂ ਜਾਮ ਹੋ ਗਈਆਂ ਸੀ, ਸਟੂਡੈਂਟ ਹੋਸਟਲਾਂ ਤੋਂ ਬਾਹਰ ਆ ਗਏ ਸੀ, ਅਖਬਾਰਾਂ ਦੀਆਂ ਸੁਰਖੀਆਂ ਬਣ ਗਈਆਂ ਸਨ। ਉਹਨੂੰ ਕੀ ਲੋੜ ਪਈ ਸੀ? ਪਰ ਬਾਅਦ ਦੇ ਵਿੱਚ ਪਤਾ ਲੱਗਿਆ ਕਿ ਇਹ ਸਭ ਕੁਝ ਤੁਹਾਨੂੰ ਪਤਾ ਹੈ ਕਿ ਜਿਹੜੇ ਸਿਆਸੀ ਲੋਕ ਹੁੰਦੇ ਆ ਉਹਨਾਂ ਨੂੰ ਇਸ਼ਾਰਿਆਂ ਤੇ ਵੀ ਨੱਚਣਾ ਪੈਂਦਾ ਹੈ। ਖੈਰ ਕੋਈ ਕਿਸੇ ਨੂੰ ਨਾਮਜ਼ਦ ਕਰ ਰਿਹਾ ਉਹ ਇੱਕ ਵੱਖਰੀ ਗੱਲ ਹੈ, ਪਰ ਇੱਕ ਪੋਲਿਟਿਕਸ ਜਿਹੜੀ ਕਿਵੇਂ ਚੱਲਦੀ ਹੈ ਉਹ ਜਾਣਨਾ ਆਪਣੇ ਲਈ ਬੇਹੱਦ ਜ਼ਰੂਰੀ ਹੈ। ਚੰਡੀਗੜ੍ਹ ਯੂਨੀਵਰਸਿਟੀ ਵੀ ਤਾਂ ਬਣਾਈ ਗਈ ਸੀ ਕਿਉਂਕਿ ਚੰਡੀਗੜ੍ਹ ਯੂਨੀਵਰਸਿਟੀ ਜਿਹੜੀ ਚੰਡੀਗੜ੍ਹ ਅਸਲ ਯੂਨੀਵਰਸਿਟੀ ਜਿਹੜੀ ਪੰਜਾਬ ਦੇ ਵਿੱਚ ਪੰਜਾਬ ਯੂਨੀਵਰਸਿਟੀ ਉਹਦੀ ਵਿੱਚ ਵਿਦਿਆਰਥੀਆਂ ਦੀ ਗਿਣਤੀ ਘਟੇ ਤੇ ਉਹਦੀ ਸ਼ਾਖ ਉਹ ਨਾ ਰਵੇ ਜਿਹੜੀ ਪਹਿਲਾਂ ਹੈ। ਉੱਥੇ ਆਲਰੇਡੀ ਹਿਮਾਚਲ, ਪੰਜਾਬ, ਹਰਿਆਣਾ, ਰਾਜਸਥਾਨ, ਦਿੱਲੀ, ਉੱਤਰਾਖੰਡ 7-8 ਸਟੇਟਾਂ ਦੇ ਬੱਚੇ ਪੜ੍ਹਦੇ ਆ, ਜਵਾਕ ਪੜ੍ਹਦੇ ਆ, ਵਿਦਿਆਰਥੀ ਪੜ੍ਹਦੇ ਆ। ਪਰ ਜਦੋਂ ਤੋਂ ਇਹ ਚੰਡੀਗੜ੍ਹ ਯੂਨੀਵਰਸਿਟੀ ਬਣੀ ਹੈ 2012 ਤੋਂ, ਉਦੋਂ ਤੋਂ ਉਹ ਚੰਡੀਗੜ੍ਹ ਯੂਨੀਵਰਸਿਟੀ ਦੇ ਫੀਸਾਂ ਦੇ ਵਿੱਚ ਕਹਿ ਲਓ, ਫੀਸਾਂ ਤਾਂ ਵੈਸੇ ਵੀ ਮਾਮੂਲੀ ਜਿਹੀਆਂ ਨੇ, ਉੱਥੇ ਵਿਦਿਆਰਥੀਆਂ ਦੀ ਗਿਣਤੀ ਦੇ ਵਿੱਚ ਕਹਿ ਲਓ ਜਾਂ ਮੈਨੇਜਮੈਂਟ ਦੇ ਵਿੱਚ ਕਹਿ ਲਓ, ਬਹੁਤ ਵੱਡੇ ਪੱਧਰ ਤੇ ਨਿਘਾਰ ਆਇਆ। ਉੱਥੇ ਸੈਨੇਟ ਦੀਆਂ ਚੋਣਾਂ ਨੂੰ ਲੈ ਕੇ, VC ਦੀਆਂ ਤਾਕਤਾਂ ਨੂੰ ਲੈ ਕੇ ਲਗਾਤਾਰ ਵਿਦਿਆਰਥੀਆਂ ਨੇ ਰੋਸ ਮੁਜ਼ਾਹਰੇ ਕੀਤੇ, ਜਿਹਦੇ 'ਚ ਪੰਜਾਬੀਆਂ ਦੀ ਬਹੁਤ ਵੱਡੀ ਗਿਣਤੀ ਹੈ, ਪੰਜਾਬੀਆਂ ਦੇ ਇੰਟੈਲੈਕਟ ਦੀ ਬਹੁਤ ਵੱਡੀ ਗਿਣਤੀ ਹੈ। ਸਾਡੇ ਵਿਦਵਾਨਾਂ ਨੇ ਬਹੁਤ ਜਦੋਜਹਿਦ ਕੀਤੀ ਉੱਥੇ ਯੂਨੀਵਰਸਿਟੀ ਦੇ ਵਿੱਚ ਉਸ VC ਦੀਆਂ ਤਾਕਤਾਂ ਨੂੰ ਸੀਮਤ ਰੱਖਣ ਦੇ ਲਈ, ਪਰ ਉਹ ਫਿਰ ਵੀ ਤੁਹਾਨੂੰ ਪਤਾ ਚੀਜ਼ਾਂ ਚੱਲਦੀਆਂ ਰਹਿੰਦੀਆਂ ਨੇ। ਤਾਂ ਸਤਨਾਮ ਸੰਧੂ ਜਿਹੜੇ ਨੇ ਉਹ ਰਾਜ ਸਭਾ ਦੇ ਲਈ ਨਾਮਜ਼ਦ ਹੋ ਚੁੱਕੇ ਨੇ। ਕਾਫੀ ਸਮੇਂ ਤੋਂ ਬੜੇ ਲੰਬੇ ਸਮੇਂ ਤੋਂ BJP ਦੇ ਵਿੱਚ ਦਿੱਲੀ ਦੀ ਜਿਹੜੀ ਲੀਡਰਸ਼ਿਪ ਆ ਉਹਦੇ ਸੰਪਰਕ ਦੇ ਵਿੱਚ ਸੀਗੇ। ਸੋ ਆਮ ਆਦਮੀ ਪਾਰਟੀ ਨੇ ਜਿਹੜੇ ਕੀਤੇ ਆ ਉਹਨਾਂ ਬਾਰੇ ਤਾਂ ਆਪਾਂ ਲਗਾਤਾਰ ਚਰਚਾ ਕਰਦੇ ਰਹਿੰਦੇ ਹਾਂ। ਪ੍ਰੋਗਰਾਮ ਦੇ ਅਖੀਰਲੇ ਹਿੱਸੇ ਦੇ ਵਿੱਚ ਆਪਣੇ ਨਾਲ ਜੁੜ ਚੁੱਕੇ ਨੇ ਡਾਕਟਰ ਗੁਰਜੋਤ ਸਿੰਘ। ਡਾਕਟਰ ਸਾਹਿਬ ਸਤਿ ਸ਼੍ਰੀ ਅਕਾਲ ਜੀ, ਸਵਾਗਤ ਹੈ ਜੀ। ਸਤਿ ਸ਼੍ਰੀ ਅਕਾਲ ਜੀ, ਥੈਂਕ ਯੂ ਬਹੁਤ ਬਹੁਤ।